ਕੋਈ ਗੱਲਬਾਤ ਤੁਹਾਡੀ ਤਹਿਰੀਕੇ ਪਾਕਿਸਤਾਨ ਦੀ ਕੋਈ ਗੱਲ ਤੁਹਾਡੇ ਤੱਕ ਪਹੁੰਚਦੀ ਸੀ ਪਿੰਡ, ਕਿਉਂਕਿ ਤੁਸੀਂ ਮੇਨ ਹੱਬ 'ਚ ਜਲੰਧਰ 'ਚ ਰਹਿ ਰਹੇ ਸੀ। ਉੱਥੇ ਅਸੀਂ ਨਾਅਰੇ ਵੀ ਲਾਉਂਦੇ ਹੁੰਦੇ ਸੀ ਜੀ। ਨਾਰੇ ਕਿਸ ਚੀਜ਼ ਦੇ ਲੱਗਦੇ ਸੀ? ਹਿੰਦੂ ਮੁਸਲਿਮ ਸਿੱਖ ਈਸਾਈ ਹਮੇ ਆਪਸੇ ਬਾਈ ਬਾਈ। ਆਜ਼ਾਦੀ ਦਾ ਨਾਰਾ ਸੀ, ਹੋਰ ਕੋਈ ਵੰਡ ਦਾ ਕੋਈ ਨਾਰਾ ਨਹੀਂ ਸੀ, ਸਿਰਫ ਆਜ਼ਾਦੀ ਦਾ ਨਾਰਾ। ਉਸ ਵੇਲੇ ਤੁਹਾਡੇ ਵਹਿਮੋ ਗੁਮਾਨ 'ਚ ਹੈਗਾ ਸੀ ਕਿ ਇੱਥੋਂ ਉੱਠ ਕੇ ਚੱਲ ਜਾਣਾ ਵਾ, ਸਾਰਾ ਕੁਝ ਛੱਡ ਜਾਣਾ ਵਾ? ਉਸ ਵੇਲੇ ਜੇ ਜਾਵਾਂਗੇ ਨਾ ਪਰ ਉਹਨਾਂ ਫੇਰ ਆ ਜਾਣਾ, ਫਿਰ ਆ ਜਾਣਾ। ਸਹੀ ਹੈ, ਇਹ ਜ਼ਿਹਨ 'ਚ ਸੀ। ਹਾਂ, ਫਿਰ ਰੌਲਾ ਬਣਿਆ। ਹਾਂ ਇੰਨਾ ਕੁਛ ਸੀ ਜਿਹੜਾ ਕੋਈ ਹੋਇਆ ਜੇ ਦੁਸ਼ਮਣ ਦਾ ਵੀ ਨਹੀਂ ਖਤਰਾ ਸੀ ਐਡਾ। ਹਾਂ ਜੇ ਕਿ ਆਪਣੀ ਹਿਫਾਜ਼ਤ ਕਰ ਲਓ, ਰਜ਼ਾ ਕਰ ਪੈਰ ਤੋਂ ਜਿੱਦਾਂ ਨਾ ਠੀਕ। ਫਿਰ ਤੇ ਉਹ ਤਾਰ ਕੰਢੇ ਵਾਲੀਆਂ ਲਾ ਲਏ ਸੀ। ਸਹੀ। ਲੋਹੜੀ ਆ ਗਈ, ਦੀਵਾਲੀ ਆ ਗਈ, ਦੁਸਹਿਰਾ ਆ ਗਿਆ, ਹੈ ਜੀ, ਫਿਰ ਵਿਸਾਖੀ ਆ ਗਈ। ਇੱਕ ਵਾਰੀ ਮੈਂ ਆਪਣੇ ਬਾਲ ਸਾਹਿਬ ਮੁੰਡੇ ਤੇ ਜਦ ਦੁਸਹਿਰੇ ਉੱਥੇ ਮੇਲਾ ਲੱਗਾ ਨਾ, ਡਾਂਗਾ ਡਾਂਗਾ ਜਾ ਬੇੜਾ ਮੇਰੇ ਮੁੰਡੇ ਚਾ ਕੇ ਲੈ ਗਏ। ਆਨੇ ਦਬੜੀ ਚੀਜ਼ ਹੁੰਦੀ ਸੀ, ਅਸੀਂ ਚੱਲਦੇ ਹੁੰਦੇ ਸੀ, ਲੈ ਕੇ ਫਿਰ ਮੰਡੀ ਆ ਕੇ ਉੱਥੇ ਬਹਿ ਗਏ। ਅੱਛਾ। ਜਦੋਂ ਤੁਸੀਂ ਉੱਠੇ ਹੋ, ਤੁਸੀਂ ਕੋਈ ਸ਼ੈ ਲਈ ਨਾਲ ਕੇ ਕੁਛ ਨਾ? ਨਹੀਂ, ਉਹ ਸਾਡੇ ਜਵਾਨੀ ਵੇਲਾ ਸਾਡੇ ਨਿਕਰਾਂ ਪਾਈਆਂ ਪਟਿਆਲੀਆਂ, ਹੈ ਜੀ, ਸਮਾਨ ਉੱਥੋਂ ਸਿਰਵਾ ਸੀ। ਜਾਂ ਉੱਥੋਂ ਤਾਂ ਪਹਿਲੇ ਕੋਈ ਚੱਦ ਦੇਣਾ ਹੁਸ਼ਿਆਰਪੁਰ ਜਲੰਧਰ ਤੋਂ ਅੱਗੇ ਜਿਹੜੇ ਇਲਾਕੇ ਨਾ, ਉੱਥੇ ਰੌਲਾ ਬਣ ਗਿਆ ਸੀ। ਸਾਡੇ ਕੈਂਪ ਮਨਜ਼ੂਰ ਹੋਇਆ ਸੀ। ਅੱਛਾ ਅੱਛਾ ਅੱਛਾ। ਉੱਥੇ ਹਿਫਾਜ਼ਤ ਸੀ। ਉੱਥੇ ਅਸੀਂ ਘੀਆ ਕੱਦੂ ਛੋਲੇ ਦਾਲ ਫਰਾਈ, ਸਾਡੇ ਡੋਲਿਆਂ ਨੂੰ ਪੈਸੇ ਸੁੱਖ ਬੰਨੀ ਹੋਈ ਸੀ। ਅੰਗੂਰ 6 ਆਨੇ ਸਿਰ ਅੰਗੂਰ ਲੈ ਖਾਦੇ ਆ ਰੇੜੀਆਂ। ਮੁਸਲਮਾਨ ਫਿਰ ਅੱਗੇ ਨਾਲ ਮਹਿੰਗੀ ਚੀਜ਼ ਦੇਣ ਲੱਗ ਪਏ। ਇੰਡੋਜ਼ ਟੀਵੀ ਦੇ ਸਾਰੇ ਵਿਊਵਰਸ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਵਾਗਤ ਹੈ ਤੁਹਾਡਾ ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ। ਨਾਜ਼ਰੀਨ, ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪਾਰਟੀਸ਼ਨ ਦੇ ਵੇਲੇ, ਵੰਡ ਦੇ ਵੇਲੇ ਜਿਨ੍ਹਾਂ ਨੇ ਉਸ ਵੰਡ ਨੂੰ ਨਿਭਾਇਆ, ਜਿਨ੍ਹਾਂ ਨੇ ਉਸ ਵੰਡ ਨੂੰ ਵੇਖਿਆ, ਉਹਨਾਂ ਦੀ ਗੱਲਬਾਤ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾ ਸਕੀਏ। ਕਿਉਂਕਿ ਜਿਨ੍ਹਾਂ ਨੇ ਇਸ ਵੰਡ ਨੂੰ ਵੇਖਿਆ, ਇਨਸਾਨੀ ਤਾਰੀਖ ਦੀ ਸਭ ਤੋਂ ਵੱਡੀ ਹਿਜਰਤ ਨੂੰ ਵੇਖਿਆ, ਉਹ ਜਾਣਦੇ ਨੇ ਕਿ ਇਸ ਵੰਡ ਦਾ ਦੁੱਖ ਕੀ ਸੀ। ਜਿਨ੍ਹਾਂ ਨੇ ਆਪਣਾ ਘਰ-ਬਾਰ ਛੱਡਿਆ, ਆਪਣੇ ਪਿਆਰਿਆਂ ਨੂੰ ਛੱਡਿਆ, ਆਪਣੀ ਜੰਮਣ ਭੌਣ ਨੂੰ ਛੱਡਿਆ ਤੇ ਛੱਡ ਕੇ ਤੇ ਇੱਕ ਵੱਡੀ ਤਾਦਾਦ ਦੇ ਨਾਲ ਚੜ੍ਹਦੇ ਤੋਂ ਲਹਿੰਦੇ ਪੰਜਾਬ 'ਚ ਆ ਕੇ ਵਸੇ। ਅਸੀਂ ਇਸ ਵੇਲੇ ਜ਼ਿਲ੍ਹਾ ਲਾਇਲਪੁਰ ਦਾ ਇੱਕ ਪਿੰਡ ਹੈ ਚੱਕ ਨੰਬਰ 80 ਗਾਫਵੇ, ਉੱਥੇ ਬੈਠੇ ਹਾਂ। ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਵੰਡ ਦੀ ਕਹਾਣੀ ਜਿਹੜੀ ਹੈ ਇਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਹਾਂਜੀ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਸ਼ੁਕਰ ਅੱਲਾ ਦਾ। ਤੇ ਸਭ ਤੋਂ ਪਹਿਲੇ ਤੁਸੀਂ ਆਪਣਾ ਤਾਰੁਫ ਕਰਾਓ ਕਿ ਤੁਹਾਡਾ ਨਾਂ ਕੀ ਹੈ ਤੇ ਇਸ ਪਿੰਡ 'ਚ ਕਿੰਨੇ ਅਰਸੇ ਤੋਂ ਰਹਿ ਰਹੇ ਹੋ? ਐਸ ਪਿੰਡ ਜਦ ਪਾਕਿਸਤਾਨ ਨਾਲ 47 15 ਸਤੰਬਰ ਨੂੰ ਨਾ ਅਸੀਂ ਇੱਥੇ ਆ ਗਏ ਸੀਗੇ। 15 ਸਤੰਬਰ? ਹਾਂਜੀ, 14 ਨੂੰ ਇਨਕਲਾਬ ਆਇਆ, ਜਦੋਂ 15 ਨੂੰ ਇੱਥੇ ਸਾਡੀ ਬਰਾਦਰੀ ਆ ਗਈ। ਤੁਹਾਡਾ ਪੂਰਾ ਨਾਂ ਕੀ ਹੈ? ਮੇਰਾ ਨਾਮ ਉੱਥੇ ਦਾ ਮਸ਼ਰਤ ਅਲੀ ਸੀ। ਸਹੀ। ਹੁਣ ਮੇਰਾ ਸ਼ਨਾਤ ਹੀ ਕਰ ਰਿਹਾ ਅਸ਼ਰਫ ਅਲੀ। ਅਸ਼ਰਫ ਅਲੀ। ਮਸ਼ਰਤ ਵੀ ਕਹਿੰਦੇ ਆ। ਹੋਰ ਪੁੱਛੋ। ਅੱਛਾ, ਮੈਨੂੰ ਤੁਸੀਂ ਇਹ ਦੱਸਣਾ ਕਿ ਚੜ੍ਹਦੇ ਪੰਜਾਬ 'ਚ ਆਪਣਾ ਜ਼ਿਲ੍ਹਾ ਕਿਹੜਾ ਸੀ? ਸਾਡਾ ਉੱਥੇ ਜ਼ਿਲ੍ਹਾ ਜਲੰਧਰ ਛਾਉਣੀ, ਰਿਆਸਤ ਕਪੂਰਥਲੇ 'ਚ ਸੀ ਪਹਿਲੇ। ਤੇ ਤਹਿਸੀਲ ਕਿਹੜੀ ਸੀ? ਤਹਿਸੀਲ ਵੀ ਜ਼ਿਲ੍ਹਾ ਜਲੰਧਰ। ਠੀਕ, ਤਹਿਸੀਲ ਔਰ ਜ਼ਿਲ੍ਹਾ ਸਦਾਤ ਤੇ ਕੋਹਾ ਸ਼ਰੀਫ। ਕੋਹਾ ਸ਼ਰੀਫ। ਦੋ ਕੋਹਾ ਸ਼ਰੀਫ। ਠੀਕ। ਤੇ ਸੈਦਾਂ ਦੇ ਪਿੰਡ ਸੀ। ਸੈਦ ਬਰਾਦਰੀ ਸਾਰੀ ਸੀ ਉੱਥੇ ਬੈਠੀ। ਉਸ ਪਿੰਡ 'ਚ ਸਾਰੀ ਸੈਦ ਬਰਾਦਰੀ ਸੀ। ਤੁਹਾਨੂੰ ਆਪਣੀ ਤਾਰੀਖ ਪਦੈਸ਼ ਯਾਦ ਆ ਜਾਂ ਇਹ ਪਤਾ ਹੈ ਕਿ ਵੰਡ ਵੇਲੇ ਤੁਹਾਡੀ ਉਮਰ ਕਿੰਨੀ ਸੀ? ਸਿਆਣੇ ਤੋਂ ਸੁਣਿਆ ਜਦੋਂ ਆਏ ਨਾ ਵਾਲਦਾ ਸਾਹਿਬ, ਤਾਂ ਵਾਲਦ ਸਾਹਿਬ ਕਹਿੰਦੇ ਉਸ ਵੇਲੇ ਤਕਰੀਬਨ 8-10 ਸਾਲ ਦਾ ਲਗਭਗ। 8-10 ਸਾਲ ਸੀ। ਤੇ ਮੇਰੇ ਤੋਂ ਵੱਡੇ ਭਾਈ 16-17 ਸਾਲ ਦੇ ਸੀ। ਬਾਕੀ ਸਾਡੇ ਚਾਚੇ ਬੱਚਿਆਂ ਜਿਹੜੇ ਉਹ ਸੀਗੀਆਂ ਕੋਈ 6 ਸਾਲ 7 ਸਾਲ। ਉਹਦੇ ਮਾਮੂ ਜਾਨ 4 ਸਾਲ ਦੇ ਸੀ। ਛੋਟੇ ਭਾਈ ਜਿਹੜੇ ਸਾਡੇ ਮੇਰੇ ਤੋਂ, ਉਹਨਾਂ ਦਾ ਮੁਜ਼ੱਫਰ ਹੁਸੈਨ ਆ,
ਉਹ 4-5 ਸਾਲ ਦੇ ਸੀ ਜਦੋਂ ਇਨਕਲਾਬ ਆਇਆ, ਸਹੀ। ਵੰਡ ਜਦ ਹੋਈ। ਜਦੋਂ ਵੰਡ ਹੋਈ। ਅੱਛਾ, ਜਿਹੜਾ ਤੁਹਾਡਾ ਜ਼ਿਲ੍ਹਾ ਤਹਿਸੀਲ ਸੀ ਉਹਦੇ ਗੁਆਂਢ ਦੇ ਵਿੱਚ, ਉਹਦੀਆਂ ਗੁੱਠਾਂ ਦੇ ਵਿੱਚ ਚਾਰੇ ਪਾਸੇ ਕਿਹੜੇ ਕਿਹੜੇ ਇਲਾਕੇ ਸੀ, ਕਿਹੜੇ ਕਿਹੜੇ ਪਿੰਡ ਸੀ? ਇੱਧਰ ਗੜਾ ਸੀ, ਠੀਕ ਹੈ। ਇੱਕ ਪਾਸੇ ਸੀਗਾ ਚੁਗਿੱਟੀ ਪਿੰਡ, ਹੂੰ। ਉਹ ਰਾਈਆਂ ਦਾ, ਹੂੰ। ਗੜਾ ਵੀ ਰਾਈਆਂ ਦਾ। ਹੂੰ। ਇੱਧਰ ਜਿਹੜੇ ਸੀ ਸਰਦਾਰ ਜਿਹੜਾ ਸੀ ਕਹਿੰਦੇ ਹਾਂ। ਸੀ ਪੰਜਾਬੀ 'ਚ, ਹਾਂ ਹਾਂ ਹੈ ਜੀ, ਉਹ ਪੂਨਪੁਰ ਢਿਲਮਾ ਹਾਂ ਪਿੰਡ ਸੀ, ਸਹੀ। ਇੰਨਾ ਉਹ ਯਾਦ ਆ। ਇਹਦੇ 'ਚ ਸੀਗੇ ਰਾਮਾ ਮੰਡੀ ਛਾਉਣੀ, ਸਾਡੀ ਆਪਣੀ ਜ਼ਮੀਨ ਦੇ ਵਿੱਚ ਸੀ, ਹੂੰ ਜਿਹੜੀ ਸੜਕ ਦੇ ਸਟੇਸ਼ਨ ਤੋਂ ਫਾੜਕ ਤੋਂ ਹੂੰ ਹੂੰ। ਉਹ ਪੂਨਪੁਰ ਢਿਲਮਾ ਨਿਕਲ ਜਿੱਦਾਂ ਹਸਤਿਆਣਾ ਰੋਡ ਨਿਕਲਦੀ, ਇੰਨਾ ਮੈਨੂੰ ਅੱਖੀਂ ਯਾਦ ਆ। ਅੱਛਾ, ਇਹ ਤੁਹਾਨੂੰ ਆਪਣੇ ਇਲਾਕੇ ਦੀ ਮੁਹੱਲਾ ਵਕੂ ਯਾਦ ਹੈ ਕਿ ਉਹਨੂੰ ਰਾਹ ਕਿਵੇਂ ਲੱਗਦਾ ਸੀ, ਪਿੰਡ 'ਚ ਕਿਵੇਂ ਆਈਦਾ ਸੀ? ਇਹਦਾ ਕੋਈ ਰਾਹ ਰੂ ਯਾਦ ਆ ਹਾਂਜੀ। ਕਿਵੇਂ? ਜੋ ਸਟੇਸ਼ਨ ਉਤਰੀਦਾ ਸੀ ਨਾ, ਹਾਂਜੀ। ਪਹਿਲਾਂ ਸਾਡੇ ਮਾਮੇ ਇਹਦੇ ਹੁਣ ਨਹਿਰਾਂ ਕਹਿੰਦੇ, ਉਹਦੇ ਖੂਹ ਕਹਿੰਦੇ ਸੀ, ਖੂਹ। ਖੂਹਾਂ ਦੀ ਵਾਈ ਸੀ। ਹੂੰ ਪਹਿਲਾਂ ਸਾਡੇ ਮਾਮਿਆਂ ਦੀ ਜ਼ਮੀਨ ਆਏ ਖੂਹ, ਹੂੰ ਫਿਰ ਸਾਡੇ ਦੇ ਚਾਚੇ ਪਤਾ ਉਹਨਾਂ ਦੀ ਆ ਜਾਣੀ। ਉੱਥੋਂ ਜਿੱਦਾਂ ਖੂਹਾਂ ਦੀ ਵਾਈ ਹੁੰਦੀ ਆ, ਮੂਲੀਆਂ ਵੀ ਉੱਥੇ ਲਿਆਉਂਦੇ ਖਾਣ ਵਾਸਤੇ, ਹੂੰ ਹੋਸ਼ ਸਾਰੀ ਆ। ਹੂੰ ਫਿਰ ਗਲੀਆਂ ਜਿਹੜੀਆਂ ਪੱਕੀਆਂ ਨਾਲੀਆਂ ਸੀ, ਬਿਜਲੀ ਆਈ ਹੋਈ ਸੀ, ਛਾਉਣੀ ਦਾ ਇਲਾਕਾ ਜਿਹੜਾ ਸ਼ਹਿਰੀ, ਸਹੀ ਹਰ ਚੀਜ਼ ਯਾਦ ਆ। ਸਹੀ। ਤਾਂ ਕਸਾਈਆਂ ਦੁਕਾਨਾਂ ਸੀ, ਗੋਸ਼ਤ ਦੀਆਂ ਵੀ, ਹਰ ਚੀਜ਼, ਹੂੰ ਸਬਜ਼ੀ ਦੀਆਂ ਦੁਕਾਨਾਂ, ਹੂੰ ਹੂੰ ਸੌਦਾ ਲਿਆਉਂਦੇ ਰਹੇ ਆ। ਹੂੰ ਫਿਰ ਮੰਡੀ ਵੀ ਆ ਜਾਣਾ, ਸਟੇਸ਼ਨ ਬਾਬੂ ਜਿਹੜੇ ਸੀ ਉਹਨਾਂ ਦੇ ਕੋਲ ਬੈਠੇ ਉੱਠੇ ਰਹਿਣਾ। ਸਹੀ। ਇਹ ਨਹੀਂ ਪਤਾ ਸੀ ਆਹ ਕੰਮ ਹੋ ਜਾਣਾ ਤਾਂ। ਅੱਛਾ, ਇਹ ਮੈਨੂੰ ਪਿੰਡ ਦੇ ਬਾਰੇ ਹੀ ਦੱਸਣਾ ਕਿ ਪਿੰਡ ਜਾਂ ਜਿਹੜਾ ਇਲਾਕਾ ਸੀ ਆਪਣਾ, ਉਹ ਉਸ ਵੇਲੇ ਕਿਵੇਂ ਦਾ ਸੀ? ਉਹਨੂੰ ਕਿੰਨੇ ਮੋਗੇ ਲੱਗਦੇ ਸੀ? ਉਹਦਾ ਪਾਣੀ ਕਿਵੇਂ ਦਾ ਸੀ? ਮੋਗੇ ਨਹੀਂ ਸੀ, ਖੂਹਾਂ ਦੀ ਬਾਈ ਸੀ। ਖੂਹਾਂ ਦੀ ਵਾਈ ਸੀ। ਹਾਂਜੀ। ਠੀਕ ਹੈ, ਆ ਜਿਹੜੇ ਸਹੀ ਅੱਗੇ ਹੈ, ਵਾਲੇ ਠੀਕ ਹੈ। ਨਹਿਰਾਂ ਨੂੰ ਕੋਈ ਨਹੀਂ ਨਿਜ਼ਾਮ ਸੀ ਉਸ ਵਕਤ। ਅੱਛਾ। ਹਾਂਜੀ। ਸਾਡੇ ਕੋਈ ਖੂਹ ਨੂੰ ਰੋੜਿਆਂ ਵਾਲਾ ਖੂਹ ਕਹਿੰਦੇ ਹੁੰਦੇ ਹੂੰ। ਸੀ, ਇੱਕ ਨਾਲ ਸੀ ਪਿੰਡ। ਉਸੇ ਬਚਪਨ ਦਾ ਜ਼ਮਾਨਾ ਸੀ, ਜਾਣਾ ਆ ਜਾਈ ਨਹੀਂ, ਨਾਲੇ ਯਾਦ ਨਹੀਂ ਸੀ ਵੀ ਇੱਦਾਂ ਦੀਆਂ ਗੱਲਾਂ ਹੋਣਗੀਆਂ। ਹਾਂ ਹਾਂ ਮਾਸੀਆਂ, ਨਾਨਕੇ, ਦਾਦਕੇ ਸਾਰੇ ਇੱਕ ਜਗ੍ਹਾ ਬੈਠੇ ਦਿਨ ਦਿਆਂ ਨੂੰ। ਹੂੰ। ਅੱਛਾ, ਪਿੰਡ ਕਿੱਡਾ ਕੁ ਪਿੰਡ ਸੀ? ਕਿੰਨੇ ਕੁ ਘਰ ਸੀ ਪਿੰਡ 'ਚ? ਘਰ ਤਾਂ ਬਹੁਤ ਸਾਰੇ, 4-5 ਹਜ਼ਾਰ ਘਰ ਦੀ ਬਰਾਦਰੀ ਹੋਣੀ ਆ 4-5 ਹਜ਼ਾਰ? ਹੁਣ ਇਸ ਵੇਲੇ। ਅੱਛਾ, ਨਹੀਂ ਉਦੋਂ ਵੀ ਇੰਨੇ ਸੀ? ਨਹੀਂ, ਉਦੋਂ ਨਾਨਕੇ ਵੀ ਉੱਥੇ ਸੀ, ਦਾਦਕੇ ਵੀ ਉੱਥੇ ਸੀ। ਠੀਕ ਹੈ। ਸਾਰੇ ਮਾਸੀਆਂ, ਫੁੱਫੀਆਂ ਸਾਰੇ ਇੱਕ ਦਾਦੇ ਜੁੜਾ ਸੀ ਸਾਰੇ। ਠੀਕ। ਤੇ ਸਾਰੀ ਮੁਸਲਮਾਨ ਸੀ ਕਿ ਬਾਕੀ? ਨਹੀਂ, ਨਾਲ ਦਾ ਪਿੰਡ ਜਿਹੜਾ ਸਿੱਖ ਪੰਜਾਬੀ ਸਿੱਖਾਂ ਦਾ ਕਹਿੰਦੇ ਨਾਲ ਦਾ। ਠੀਕ ਹੈ। ਹਾਂਜੀ, ਇਹਦੇ ਰਾਈਆਂ ਦੇ ਰਾਈ ਬਰਾਦਰੀ। ਠੀਕ ਹੈ। ਹਾਂਜੀ, ਰਾਜਪੂਤ ਜਿਹੜੇ ਅਗਾਂਹ ਪਿੰਡ ਰਾਜਪੂਤਾਂ ਦੇ ਵੀ ਹੋਣਗੇ। ਸਹੀ ਹੈ। ਏਦਾਂ। ਉਸ ਵੇਲੇ ਦਾ ਜਿਹੜਾ ਨੰਬਰਦਾਰ ਜਾਂ ਪ੍ਰਧਾਨ ਜਿਹੜਾ ਸੀ, ਉਹਦਾ ਤੁਹਾਨੂੰ ਨਾਮ ਪੱਤਰ ਯਾਦ ਹੈ? ਹਾਂਜੀ, ਤਾਹਿਰ ਹੁਸੈਨ। ਅੱਛਾ, ਤਾਹਿਰ ਹੁਸੈਨ। ਤਾਹਿਰ ਹੁਸੈਨ। ਹਾਂਜੀ, ਦੋ ਹੋਰ ਵੀ, ਸ਼ਫਕਤ ਹੁਸੈਨ ਨੰਬਰਦਾਰ, ਤਾਹਿਰ ਹੁਸੈਨ ਨੰਬਰਦਾਰ। ਹੂੰ। ਹੁਣ ਮੈਂ ਆਪ ਮਾਮਲਾ ਦੇਣ ਜਾਂਦਾ ਰਿਹਾ। ਅੱਛਾ, ਇਹ ਮਾਮਲਾ ਕੀ? ਥੋੜਾ ਜਿਹਾ ਸਮਝਾਓ, ਅੱਜ ਦੇ ਬੱਚਿਆਂ ਨੂੰ ਦੱਸੋ ਜ਼ਰਾ। ਜਿੱਦਾਂ ਹੁਣ ਨੇ ਨਹਿਰੀ ਮਾਮਲਾ ਲੱਗਦਾ ਨਾ, ਹਾਂ ਹਾਂ ਉਦੋਂ ਹੁੰਦਾ ਸੀ ਜਿੱਦਾਂ ਹੁਣ ਵੀ 2 ਰੁਪਏ ਕਿੱਲਾ ਹੁਣ ਵੀ ਮਾਮਲਾ ਲੈਂਦੇ ਆ ਅਸਲ। ਠੀਕ ਹੈ। ਉਹ ਜਿਸ ਵੇਲੇ ਨੰਬਰਦਾਰ ਜੋ ਆਪਣੇ ਵਿੱਚ ਹਾਂ ਹਾਂ ਉਹਨੂੰ ਜਦੋਂ ਸਾਡੀ ਵਾਰਦਾ ਨੇ ਕਿਹਾ ਮਾਮਲਾ ਜਾ ਕੇ ਉਹਨੂੰ ਫੜਾ, ਮੈਂ ਕਰ ਮਾਮਲਾ ਫੜਾ, ਉਹਨੂੰ ਪਰਚੀ ਦੇ ਦੇਣੀ। ਸਹੀ। ਮਾਮਲਾ ਜਿਹੜੇ ਅਸਲ ਮਾਲਕੀ ਜ਼ਮੀਨ ਦਾ ਹੁੰਦਾ, ਜਿਹੜਾ ਅਸਲ ਮਾਲਕ। ਮਾਲਕ ਜ਼ਮੀਨ ਸੀ ਨਾ ਹੁੰਦਾ, ਇੱਕ ਤਾਂ ਉਹਨੇ ਲਵਾਰ ਤਰਖਾਨ ਜਿਹੜਾ ਇਹ ਮਾਲਕ ਨੇ ਜ਼ਮੀਨ ਦੇ ਹੁੰਦੇ। ਹਾਂ ਹਾਂ ਉਦੋਂ ਇਹ ਸੀ ਜਿਹੜੀ ਜ਼ਮੀਨ ਕੇ ਲੈਣੀ ਹੁੰਦੀ ਸੀ ਨਾ, ਉਹ ਨਾ ਰਜਿਸਟਰੀ ਜ਼ਿਮੀਂਦਾਰ ਦੀ ਹੁੰਦੀ ਸੀ, ਉਹ ਮਕਾਨ ਬਣਾ ਸਕਦਾ ਸੀ। ਅੱਛਾ। ਇੱਦਾਂ ਦਾ ਕਾਨੂੰਨ ਸੀ ਉਦੋਂ। ਅੱਛਾ, ਆਪਣੇ ਕੋ ਉੱਥੇ ਕਾਨੂੰਨ ਦੀ ਤਬਦੀਲੀ ਆਉਂਦੀ ਗਈ ਨਾ। ਹਾਂ ਹਾਂ ਆਪਣੇ ਕੋ ਮੈਨੂੰ ਇਹ ਦੱਸੋ ਸ਼ਾਹ ਜੀ ਕਿ ਉੱਥੇ ਆਪਣੇ ਕੋਲੋਂ ਕਿੰਨਾ ਕੁ ਮਾਲ ਡੰਗਰ ਸੀ? ਕੀ ਸੀ ਆਪਣੇ? ਕਿੰਨੇ ਘਰ ਸੀ? ਸਾਡੇ ਜਿਹੜੇ ਦਾਦੇ ਸੀ ਨਾ, ਦੋ ਭਰਾ, ਇੱਕ ਦਾ ਨਾਂ ਸੀ ਅਹਿਮਦ ਸ਼ਾਹ, ਇੱਕ ਦਾ ਨਾਂ ਚਾਨਣ ਸ਼ਾਹ। ਸਹੀ। ਸਾਡੇ ਪਿੰਡਾਂ ਦੇ ਮੀਆਂ ਸਾਹਿਬ ਸੀ ਨਾ ਵੱਡੇ, ਉਹ ਪੜ੍ਹੇ ਲਿਖੇ ਸੀਗੇ, ਉਹ ਫੌਤ ਹੋ ਗਏ ਜਿਸ ਵੇਲੇ। ਸਹੀ। ਸਾਡੇ ਵਾਲਦ ਸਾਹਿਬ ਨੇ ਵਾਹੀ ਨਹੀਂ ਕੀਤੀ, ਹੂੰ। ਉਹ ਚਾਚਿਆਂ ਨੇ ਕੀਤੀ ਆ। ਠੀਕ। ਉਹ ਵਟਾਈ ਲੈ ਲੈਣੀ, ਹੂੰ। ਜਿਹੜੀ ਭੋਲੀ ਕਹਿੰਦੇ ਆ, ਹਾਂ ਉਹਨੇ ਦੇ ਉਹ ਵਾਹੀ ਕਰਦੇ ਰਹੇ ਆ। ਹਾਂ ਸਾਡੇ ਜਿਹੜੇ ਚਾਚੇ ਦਾ ਬਜ਼ੁਰਗ ਸੀ ਨਾ, ਉਹ ਕਾਰੋਬਾਰੀ ਪੈ ਗਿਆ, ਆੜਤਾਂ ਵਾਲੇ ਪਾਸੇ ਪੈ ਗਿਆ। ਹੂੰ ਆੜਤਾਂ ਕੰਮ, ਹੂੰ ਮੰਡੀ, ਹੂੰ ਉਹ ਕਾਰੋਬਾਰੀ ਹੂੰ ਤੇ ਫਸਲ ਲੈ। ਹੂੰ ਜ਼ਮੀਨ ਸਾਡੀ ਦੋ ਪਾਸੇ, ਇੱਕ ਪਿੰਡ ਦਬੂੜੀ ਪਿੰਡ ਸੀ ਕਿਤੇ, ਉੱਥੇ ਵੀ ਸਾਹ ਹੁੰਦਾ ਸੀ। ਹੂੰ। ਅਸੀਂ ਆਪ ਵੰਡ ਹੁੰਦੇ ਦੇਖਿਆ। ਸਹੀ। ਤੇ ਜਿਹੜੀ ਸਾਡੀ ਸਰਦਾਰ ਦੇ ਦਕੋਏ ਜ਼ਮੀਨ ਸੀ, ਉਹਦਾ ਵੀ ਸਾਹ ਵੱਡੇ ਆਪਸ ਵੰਡ ਲੈਂਦੇ ਸੀ। ਹੂੰ। ਕਣਕ ਆ ਗਈ, ਮੁੰਜੀ ਆ ਗਈ, ਜਿਹੜੀ ਫਸਲ ਆ ਗਈ, ਸਹੀ। ਉਹਨਾਂ ਕੋਲ ਥੋੜਾ ਜਿਹਾ ਦਾਦੇ ਉਹਨੇ ਕੀਤੀ ਹੈ। ਉਹ ਹਟਦਾ ਹੋਣਾ, ਪਰਚਾ ਡਿੱਗ ਪਿਆ ਵਿੱਚ, ਪਾਣੀ ਬਾਅਦ ਟੱਗੇ, ਇੱਕ ਨੇ ਅੱਜ ਜੋੜ ਲਿਆ, ਕੱਲ ਦੂਜੇ ਨੇ ਜੋੜ ਲਿਆ। ਇਹ ਨਹਿਰੀ ਨਿਜ਼ਾਮ ਨਹੀਂ ਸੀਗਾ ਉਸ ਵਕਤ ਜਦੋਂ ਅਸੀਂ ਨਹਿਰੀ ਨਿਜ਼ਾਮ। ਠੀਕ ਹੈ। ਖੂਹਾਂ ਦਾ ਨਿਜ਼ਾਮ ਸੀ। ਹੂੰ। ਉਹ ਖੂਹਾਂ ਫਸਲ ਬੜੀ ਸੋਹਣੀ ਹੁੰਦੀ ਸੀ। ਹੂੰ। ਅਸੀਂ ਮੂਲੀਆਂ, ਗਾਜਰਾਂ ਧੋ ਖਾਣੀਆਂ। ਕੇਲਾ ਹੁਣ ਉਹ ਹਾਲੇ ਤੱਕ ਜਾਗਾ ਹੁੰਦਾ ਬਹੁਤਾਂ ਦਾ ਸੀ, ਲੱਭਦਾ ਨਹੀਂ ਇੱਧਰ।
ਉਹ ਧਰਤੀ ਵਾਲੀ ਚੀਜ਼ ਦੇਖੋ ਨਾ, ਖਾਣ ਵਾਲਾ ਜ਼ਾਇਕਾ ਹੈ ਨਹੀਂ, ਹੂੰ ਨਾ ਅਮਰੂਦਾਂ 'ਚ ਨਾ ਕੇਲਿਆਂ 'ਚ। ਸਹੀ। ਤੇ ਉੱਥੇ ਜਿਹੜੇ ਜ਼ਿਆਦਾਤਰ ਤੁਹਾਡੇ ਪਿੰਡ ਦੇ ਲੋਕ ਸੀ, ਉਹਨਾਂ ਦਾ ਜਿਹੜਾ ਰੋਜ਼ਗਾਰ ਸੀ ਜਾਂ ਉਹਨਾਂ ਦਾ ਜ਼ਰੀਆ ਮਾਸ਼ ਜਿਹੜਾ ਸੀ ਉਹ ਵਾਈ ਬੀਜੀ ਸੀ? ਨਹੀਂ, ਅੱਛਾ ਉਹ ਉਸ ਵਕਤ ਇਹ ਸੀ, ਕੋਈ ਫੌਜੀ ਭਰਤੀ ਜ਼ਿਆਦਾ ਸੀ, ਠੀਕ ਹੈ। ਕੋਈ ਰੇਲਵੇ 'ਚ ਸੀਗੇ। ਹੂੰ ਉਸ ਵੇਲੇ ਵੱਡਿਆਂ ਤੋਂ ਸੁਣਿਆ, ਆਪਣੇ ਵਾਲਦ ਸਾਹਿਬ ਕੋਲ, ਵੀ ਕਾਜ਼ੀ ਜਿਹੜੇ ਸੀ ਨਾ ਉੱਥੇ, ਉਹ ਆਜ਼ਾਦ ਕਸ਼ਮੀਰ ਉਹ ਕਾਜ਼ੀ ਸਾਹਿਬ ਵੀ ਹਾਂ ਵਜ਼ਾਰਤੇ ਹੋਣਗੇ। ਸਹੀ। ਤਾਂ ਹੋਰ ਆਪਣੇ ਦੂਸਰੇ ਜਿਹੜੇ ਸੀ, ਜਿੱਦਾਂ ਮੁਲਾਜ਼ਮ ਹੁੰਦੇ, ਫੌਜੀ ਅਫਸਰ ਬੜੇ ਬੜੇ ਵੱਡੇ, ਤੇ ਰੇਲਵੇ 'ਚ ਮੁਲਾਜ਼ਮ, ਉਹਦੇ ਸਾਰੇ ਜਿਹੜੇ ਪਿੰਡ ਨਾਈਆਂ ਦੇ ਬੱਚੇ ਸੀ ਜਾਂ ਕੰਮੇ, ਉਹ ਵੀ ਮੁਲਾਜ਼ਮ ਸੀ ਉਸ ਵਕਤ ਦੇ, ਮੁਲਾਜ਼ਮ ਪੇਸ਼ਾ ਸੀ। ਜਿਹੜੇ ਮਸਾਤੇ ਜਾਮ ਤਾਂ ਨਾਈ ਕਰਦੇ ਜਾਂ ਲੋਹਾਰ ਤਰਖਾਣਾ, ਉਹ ਵੀ ਆਪਣੇ ਸੌਖੇ ਸੀਗੇ। ਅੱਛਾ ਜ਼ਿੰਦਗੀ ਸਹੀ ਸਕੂਨ ਨਾਲ ਗੁਜ਼ਰਦੀ ਸੀ, ਸਹੀ। ਭੁੱਖ ਨਹੀਂ ਸੀ। ਤੇ ਜਿਹੜੇ ਆਪਣੇ ਟੱਬਰ ਦੇ ਲੋਕ ਸੀ, ਉਹਨਾਂ ਦਾ ਉਹ ਵੀ ਉਹ ਕੋਈ ਮੁਲਾਜ਼ਮ ਪੇਸ਼ਾ ਸੀ ਕਿ ਉਹ ਵੀ ਵਾਈ ਬੀਜੀ ਕਰਦੇ ਸੀ? ਨਹੀਂ, ਸਾਡੇ ਜਿਹੜੇ ਵਾਲਦ ਸਾਹਿਬ ਜੀ, ਉਹਨਾਂ ਨੇ ਮੁਲਾਜ਼ਮਤ ਕੀਤੀ ਨਹੀਂ ਕੀਤੀ, ਠੀਕ ਹੈ। ਤਾਂ ਚਾਚੇ ਸਾਹਿਬ ਪੜ੍ਹੇ, ਉਹਨਾਂ ਕਹਿ ਰਹੇ, ਕਹਿੰਦੇ ਨੇ ਅਸੀਂ ਆਪਣੇ ਕੰਮ ਕਰਨਾ, ਸਾਡੀ ਇਹਨੇ ਸਾਨੂੰ ਮੁਲਾਜ਼ਮ ਦੀ ਲੋੜ ਨਹੀਂ। ਸਹੀ। ਠੀਕ ਹੈ, ਜਿਹੜਾ ਆਪਣਾ ਉਹਨੂੰ ਕੀ ਲੋੜ ਹਾਂ ਮੁਲਾਜ਼ਮ ਸਹੀ। ਦੀ। ਹੋਰ ਬਾਕੀ ਜਿਹੜੇ ਰਿਸ਼ਤੇਦਾਰਾਂ ਜੋ ਮੁਲਾਜ਼ਮ ਸੀ, ਕੁਝ ਮਿਹਨਤ ਵਾਸਤੇ ਲਾਹੌਰ ਵੀ ਉਦੋਂ ਆਏ ਸੀ। ਕੋਈ ਸਾਡੀ ਬਰਾਦਰੀ ਬੰਦੇ ਜਿਹੜੇ ਨੇ ਮੁੱਖ ਦੀ ਬੇਕਰੀ ਲਾਹੌਰ 'ਚ ਨਾ, ਉਹਨਾਂ ਦੇ ਨਾਲ ਆ ਗਿਆ ਸੀ ਇੱਥੇ, ਉਹਨਾਂ ਬੇਕਰੀ ਦਾ ਕੰਮ ਕਰ ਲਿਆ। ਹਾਂਜੀ, ਬੜੀ ਮਸ਼ਹੂਰ ਬੇਕਰੀ ਹੈ। ਹਾਂਜੀ, ਹੈ ਨਾ, ਮੁਖਮੁਦੀਨ ਜਿਹੜੀ ਹੈਗੀ ਹੈ ਹਾਂਜੀ, ਲਾਹੌਰ ਦੇ ਵਿੱਚ ਬੇਕਰੀ ਜਿਹੜੀ। ਉਹ ਸਾਡੇ ਬਿਉਣਾ ਜਿਹੜੀ ਸੀ ਨਾ, ਸਾਡੇ ਚਾਚੇ ਸਲਾਮਤ ਦੇ ਦਾਦੇ, ਉਹ ਤਾਂ ਉਹਦੇ ਮਗਰ ਦੀਆਂ ਘਰ ਭੈਣਾਂ ਸੀ ਸਕੀਆਂ। ਅੱਛਾ 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 ਅੱਛਾ। ਲਾਹੌਰ ਚੋਂ ਪਾਰਟੀਸ਼ਨ ਤੋਂ ਪਹਿਲੇ ਦੀ ਹੈ। ਸਹੀ ਹੈ, ਸਹੀ ਹੈ। 145 ਸਾਲ ਹੋ ਗਏ। 145 ਸਾਲ ਉਹਨੂੰ ਹੋ ਗਏ। ਬਿਲਕੁਲ ਬਿਲਕੁਲ ਸਹੀ ਕਹਿ ਰਹੇ, ਬਿਲਕੁਲ ਸਹੀ ਕਹਿ ਰਹੇ। ਉਹ ਸਾਡੇ ਆਪਣੇ ਬਿਲਕੁਲ ਸਹੀ। ਉਹਦੇ ਬਾਪ ਮੁਕਨੀ ਸ਼ਜਰ ਮੁਕਮੁਦੀਨ ਸਾਰੇ ਨਿਆਣੇ ਜਾਣਦੇ, ਹੁਣ ਮਿਲਦੇ ਵਾਤੇ ਰਹਿੰਦੇ ਔਲਾਦ। ਅੱਛਾ ਅੱਛਾ। ਲਾਹੌਰ 'ਚ ਸਾਡੇ ਕੁਝ ਬੰਦੇ ਬੈਠੇ ਆ, ਸਮਨਾਬਾਦ ਪੱਕੀ ਠੱਠੀ। ਕੁਝ ਸਾਡੇ ਚਾਚੇ ਮੁੰਡਾ ਪਹਿਲਾਂ ਪ੍ਰੋਫੈਸਰ ਸੀ ਗਵਰਨਮੈਂਟ ਕਾਲਜ, ਫਿਰ ਡਿਪਟੀ ਡਾਇਰੈਕਟਰ ਹੋ ਗਿਆ, ਉਹ ਡੈਥ ਹੋ ਗਈ ਸੀ। ਅੱਛਾ, ਇਹ ਮੈਨੂੰ ਦੱਸਣਾ ਕਿ ਉਸ ਟਾਈਮ ਜਦੋਂ ਤੁਸੀਂ ਪਿੰਡ 'ਚ ਮੌਜੂਦ ਸੀ, ਤੁਹਾਨੂੰ ਇਸ ਇਨਕਲਾਬ ਦੀ, ਇਸ ਪਾਰਟੀਸ਼ਨ ਦੀ ਕੋਈ ਭਿਣਕ ਪੈਂਦੀ ਸੀ ਕਿ ਗੱਲਾਂ ਚੱਲ ਰਹੀਆਂ ਕਾਇਦੇ ਆਜ਼ਮ ਦੀਆਂ, ਗਾਂਧੀ ਦੀਆਂ, ਜਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਤੁਹਾਡੀ ਤਹਿਰੀਕੇ ਪਾਕਿਸਤਾਨ ਦੀ ਕੋਈ ਗੱਲ ਤੁਹਾਡੇ ਤੱਕ ਪਹੁੰਚਦੀ ਸੀ ਪਿੰਡ? ਕਿਉਂਕਿ ਤੁਸੀਂ ਮੇਨ ਹੱਬ 'ਚ ਜਲੰਧਰ 'ਚ ਰਹਿ ਰਹੇ ਸੀ। ਉੱਥੇ ਅਸੀਂ ਨਾਅਰੇ ਵੀ ਲਾਉਂਦੇ ਹੁੰਦੇ ਸੀ ਜੀ। ਅੱਛਾ। ਉਹ ਸੁਣ ਲਓ। ਹਾਂ। ਤਾਂ ਕਾਇਦ ਦਾ ਜਲਸਾ ਜਦੋਂ ਹੋਇਆ, ਪਹਿਲਾਂ ਮੁਕਮੁਦੀਨ ਉਹਨਾਂ ਨੇ ਉੱਥੇ ਨਾ ਮੁੰਡੇ ਖਤਨੇ ਕਰਨੇ, ਸੁਣਤਾ ਜਿਹਨੂੰ ਕਹਿੰਦੇ, 6 ਮਹੀਨੇ ਗਰਾਊਂਡ 'ਤੇ ਆਏ ਉਹਨੇ। ਕਾਇਦ ਦਾ ਇਜਲਾਸ ਹੋਇਆ ਜਦੋਂ ਹੋਇਆ ਉੱਥੇ ਜਲੰਧਰ, ਉਹਨੂੰ ਕਹਿੰਦੇ ਹਾਥੀ ਦੇ ਪੇਸ਼ ਕੀਤਾ, ਹਾਥੀ ਦੇ ਸਵਾਰਿਆ, ਕਹਿੰਦਾ ਸਰਦਾਰ ਦੀਆਂ ਕਬਰਾਂ ਮੈਂ ਇਤਰਾਮ ਕਰ ਤੁਰ ਕੇ ਜਾਣਾ। ਵਾਹ ਵਾਹ ਵਾਹ। ਹੁਣ ਮਾਂ ਜਿਹੜਾ ਦੌਰ ਹੈ, ਇਹ ਇਤਰਾਮ ਨਹੀਂ ਰਹਿ ਗਿਆ। ਉਹ ਲੀਡਰ ਜਿਹੜੇ ਸੀ ਨਾ, ਇਮਾਨਦਾਰ ਸੀ, ਬੜੇ ਨੇਕ ਸੀਗੇ। ਨਾਰੇ ਕਿਸ ਚੀਜ਼ ਦੇ ਲੱਗਦੇ ਸੀ? ਨਾਰੇ ਲੱਗਦੇ ਹੁੰਦੇ, ਆਜ਼ਾਦੀ ਲੈ ਕੇ ਰਹਾਂਗੇ, ਮੁਸਲਿਮ ਸਿੱਖ ਨਾ, ਸਿੱਖ ਮੁਸਲਿਮ, ਹਿੰਦੂ ਸਿੱਖ ਮੁਸਲਿਮ ਸਾਈ, ਹਮ ਹੈ ਆਪਸੇ ਭਾਈ ਭਾਈ। ਇਹ ਨਾਰਾ ਇਕੱਠਾ ਲੱਗਦਾ ਸੀ ਪਹਿਲੇ ਵਕਤਾਂ 'ਚ। ਛੋੜੇ ਹੈ ਹਿੰਦੂ ਮੁਸਲਿਮ ਸਿੱਖ ਈਸਾਈ, ਹਮ ਹੈ ਆਪਸੇ ਭਾਈ ਭਾਈ। ਆਜ਼ਾਦੀ ਦਾ ਨਾਰਾ ਸੀ, ਹੋਰ ਕੋਈ ਵੰਡ ਦਾ ਕੋਈ ਨਾਰਾ ਨਹੀਂ ਸੀ, ਸਿਰਫ ਆਜ਼ਾਦੀ ਦਾ ਨਾਰਾ। ਹਾਂ। ਤੇ ਉਸ ਟਾਈਮ ਮੁਸਲਿਮ ਲੀਗ ਨੂੰ ਤੁਸੀਂ ਵੋਟ ਪੈਂਦੇ ਵੇਖੇ ਜਾਂ ਇਹ ਸਾਰਾ ਇਲੈਕਸ਼ਨ ਹੁੰਦਾ ਦੇਖਿਆ? ਉਸ ਵਾਰ ਪਹਿਲੇ ਜਿਸਲੇ ਨਾ ਜਹਾਜ਼ ਚੜ੍ਹਦੇ ਹੁੰਦੇ ਸੀ ਨਾ, ਬਰਤਾਨੀਆ ਜੰਗ ਦੇ ਪਹਿਲੇ, ਕਹਿਣਾ ਅੱਗ ਨਾ ਬਾਲੋ ਚੁੱਲ੍ਹਿਆਂ 'ਚ। ਸਾਡੇ ਚਾਚੇ ਲੰਬੜਦਾਰ ਨੇ ਕਹਿਣਾ ਅੱਗ ਬੁਝਾ ਦਿਓ, ਅੱਗ ਬੁਝਾ ਦਿਓ। ਉਹ ਵੀ ਫਿਰ ਤੇਲ ਆ ਗਿਆ ਡਿਪੂਆਂ 'ਤੇ, ਉਹ ਵੀ ਲੈਣ ਜਾਂਦੇ ਦੇਖਿਆ ਰਿਹਾ। ਠੰਡਾ ਡਿਪੂਆਂ ਉਹ ਵੀ ਦੇਖਿਆ, ਉਸ ਵੇਲੇ ਅਸੀਂ ਉੱਥੇ ਮੌਜੂਦ ਹੱਥੀਂ ਜਾਂਦੇ ਰਹੇ। ਕੱਪੜਾ ਡਿਪੂਆਂ 'ਚ ਮਿਲਣ ਲੱਗ ਪਿਆ ਥੋੜ੍ਹੀ। ਬਾਅਦ 'ਚ ਜਿਸਲੇ ਜਲਸੇ ਜੁਲਸੇ ਨਿਕਲਣ ਲੱਗ ਪਏ, ਫਿਰ ਪਹਿਰੇ ਲੱਗਣ ਲੱਗ ਪਏ, ਫਿਰ ਰਜ਼ਾਕਾਰ ਕਮੇਟੀਆਂ ਬਣ ਗਈਆਂ ਨੌਜਵਾਨ ਇੱਦਾਂ ਦੀਆਂ। ਠੀਕ ਹੈ। ਉਹਨਾਂ ਫਿਰ ਖਤਰਾ ਥੋੜ੍ਹਾ ਮਹਿਸੂਸ ਹੋ ਪਿਆ। ਉਸ ਵਕਤ ਅਸੀਂ ਇਹ ਦੇਖਿਆ, ਨਾ ਸਰਾਸੀ ਇੱਦਾਂ ਦਾ, ਸਹੀ ਨਾ ਗੰਨਾ ਸੀ, ਸੋਟਿਆਂ ਦੀਆਂ ਮਾੜੀ ਸੋਟੀ ਬਣਾ ਉਹਦੇ ਮਰੇ ਤੱਲੀ ਬੰਨ ਲਈ, ਤਾਂ ਨੂੰ ਖਾ ਲਿਆ ਪਈ। ਠੀਕ। ਉਦੋਂ ਆ ਜਿਹੜਾ ਹੁਣ ਹਾਲਾਤ ਹੈ ਅਸਲੇ ਦੇ ਆਮ ਇਸ ਤਰ੍ਹਾਂ ਨਹੀਂ ਸੀ। ਹਾਂ ਸਹੀ। ਅੱਛਾ, ਪਿੰਡ ਦੀਆਂ ਕੁਝ ਯਾਦਾਂ ਸਾਡੇ ਨਾਲ ਸਾਂਝੀਆਂ ਕਰੋ ਕਿ ਕੋਈ ਪਿੰਡ 'ਚ ਦਰਬਾਰ ਹੈ ਸੀ? ਕਿਉਂਕਿ ਸਾਰਾ ਤੇ ਮੁਸਲਮਾਨਾਂ ਦਾ ਪਿੰਡ ਸੀ ਤੁਹਾਡੇ ਵਾਲਾ ਤੇ, ਠੀਕ ਹੈ, ਨਾਲ ਸਿੱਖਾਂ ਦਾ ਜਾਂ ਰਾਈਆਂ ਦਾ ਪਿੰਡ ਤੇ ਨਾਲ ਸੀ, ਠੀਕ ਹੈ। ਤੁਹਾਡੇ ਕੋਈ ਪਿੰਡ ਦੇ ਵਿੱਚ ਮੇਲੇ ਠੇਲੇ ਲੱਗਦੇ ਸੀ ਕੋਈ ਇਸ ਤਰ੍ਹਾਂ ਦਾ? ਕਿਹਦਾ ਮੇਲਾ ਲੱਗਦਾ ਸੀ, ਕਿਵੇਂ? ਸਾਡੇ
ਨਾਂ ਤਾਂ ਸੀ ਖੈਰੁਦੀਨ ਤਿਰਮਿਜ਼ੀ। ਅੱਛਾ। ਮੀਰਾ ਸਦਕਾ ਕੇ ਕਰਾਮਤਾਂ ਬੜੀਆਂ ਸੀ। ਮੀਰਾ ਸਦਕਾ ਦਾ ਜਿਹੜਾ ਸੀ ਨਾ ਉਹ ਲੱਗਦੇ ਸੀ ਮੇਲਾ ਲੱਗਦਾ। ਅਸੀਂ ਰਲ ਕੇ ਦੁਸਹਿਰਾ ਸਿੱਖਾਂ ਦਾ ਵੀ ਦੇਖਦੇ ਰਹੇ, ਆਹਾ। ਹਾਂ। ਹਿੰਦੂਆਂ ਦੀ ਲੋਹੜੀ ਦੀਵਾਲੀ ਵੀ ਦੇਖਦੇ ਰਹੇ ਆ। ਹੂੰ। ਇਹਦਾ ਇਖਤਲਾਫ ਮਸਲੇ ਕੋਈ ਨਹੀਂ ਸੀ ਉੱਥੇ। ਨਹੀਂ ਸੀ, ਸਹੀ। ਇੱਕ ਦੋ ਬੁਰਾ ਨਹੀਂ ਕੋਈ ਸੀ। ਲੋਹੜੀ ਆ ਗਈ, ਦੀਵਾਲੀ ਆ ਗਈ, ਦੁਸਹਿਰਾ ਆ ਗਿਆ, ਹੈ ਜੀ, ਵਿਸਾਖੀ ਆ ਗਈ। ਇੱਕ ਵਾਰੀ ਮੈਂ ਆਪਣੇ ਬਾਦ ਸਾਹਿਬ ਮੁੰਡੇ ਤੇ ਜਦ ਦੁਸਹਿਰੇ ਉੱਥੇ ਮੇਲਾ ਲੱਗਾ ਨਾ, ਡਾਂਗਾ ਡਾਂਗਾ ਜਾ ਬੇੜਾ ਮੇਰੇ ਮੁੰਡੇ ਚਾ ਕੇ ਲੈ ਗਏ। ਆਨੇ ਦਬੜੀ ਚੀਜ਼ ਹੁੰਦੀ ਸੀ, ਅਸੀਂ ਚੱਲਦੇ ਹੁੰਦੇ ਸੀ, ਲੈ ਕੇ ਫਿਰ ਮੰਡੀ ਆ ਕੇ ਉੱਥੇ ਬਹਿ ਗਏ। ਅੱਛਾ। ਬੜੇ ਭੈਣਾਂ ਭਰਾ ਵਾਂਗ ਰਹਿੰਦੇ ਸੀ, ਪਿਆਰ ਬੜਾ ਸੀ ਕਿਤੇ ਦਾ, ਹੈ ਜੀ। ਤੇ ਤੁਸੀਂ ਦੁਸਹਿਰੇ ਜਾਂ ਉਹਨਾਂ ਦੇ ਜਿਹੜੇ ਫੰਕਸ਼ਨਸ ਹੁੰਦੇ ਸੀ, ਦੁਸਹਿਰਾ ਲਾ ਲਓ ਜਾਂ ਹੋਲੀ ਲਾ ਲਓ ਜਾਂ ਦੀਵਾਲੀ ਲਾ ਲਓ, ਹਾਂਜੀ, ਜੋ ਤੁਹਾਡੀ ਈਦ ਹੁੰਦੀ ਸੀ ਜਾਂ ਤੁਹਾਡੇ ਤਿਉਹਾਰ ਆਉਂਦੇ ਸੀ, ਉਹ ਆਉਂਦੇ ਸੀ? ਹਾਂ, ਕੋਈ ਨਹੀਂ, ਬਲਕਿ ਉਹਨਾਂ ਘਰਾਂ ਤੋਂ ਨਾ ਜਿੱਦਾਂ ਪੰਜਾਬੀ ਦਾ ਜਮਾ ਦਾ ਜਿਹਨੂੰ ਸਵਾਈ ਵਾਲੇ ਕਹਿੰਦੇ, ਉਹ ਦਿੰਦੇ ਆ ਦੇਈਦਾ ਸੀ ਉਹਨਾਂ ਨੂੰ। ਉਹ ਕਈ ਗੱਲ ਹੁਣ ਤਾਂ ਜਮਾ ਦਾ ਕਰੋ ਛੂੜੇ ਕਹਿੰਦੇ ਸੀ, ਖੱਤਰੀ ਇੱਕ ਹੁੰਦੇ ਸੀ, ਕੌਮਾਂ ਹੀ ਕਈ ਹੁੰਦੇ ਤੇ ਨਹੀਂ ਆਏ ਨਹੀਂ, ਗੇੜੀ ਨਹੀਂ ਸਕਦੇ ਸੀ। ਹਿੰਦੂਆਂ ਚ ਕਹਿੰਦੇ ਫਰਕੇ ਸੀਗੇ, ਸਿੱਖਾਂ ਚ ਵੀ ਫਰਕੇ ਸੀਗੇ। ਸਹੀ ਹੈ, ਠੀਕ ਨੇ। ਇੱਕ ਏਦਾਂ ਜਿੱਦਾਂ ਰਲ ਕੇ ਨਾ ਨਫ਼ਰਤ ਨਹੀਂ ਸੀਗੀ ਭੈਣਾਂ ਭਰਾਵਾਂ। ਜਿੱਦਾਂ ਹੁਣ ਕਿਸੇ ਦੇ ਕੋ ਨਾ ਇੱਥੇ ਆ, ਇੱਥੇ ਮੁਸਲਮਾਨ ਕਹਿੰਦੇ ਖਤਮ ਖਾਣਾ ਜਾਇਜ਼ ਨਹੀਂ, ਜਾਇਜ਼ ਆ, ਯਾ ਰਸੂਲਾ ਕਹਿਣਾ ਜਾਇਜ਼ ਨਹੀਂ, ਨਜਾਇਜ਼ ਆ। ਇੱਥੇ ਜ਼ਿਆਦਾ ਤਫਰਕੇ ਪਾਏ ਆ, ਉੱਥੇ ਤਫਰਕੇ ਨਹੀਂ ਸੀ, ਤਫਰਕੇ ਨਹੀਂ ਸੀ, ਪਿਆਰ ਸੀ, ਪਿਆਰ ਸੀ। ਅੱਛਾ, ਹੁਣ ਅਸੀਂ ਉਸ ਵੰਡ ਦੀ ਕਹਾਣੀ ਆ ਆਹਿਸਤਾ ਆਹਿਸਤਾ ਜਾ ਰਹੇ ਹਾਂ। ਇਹ ਮੈਨੂੰ ਦੱਸੋ ਤੁਸੀਂ ਕਿ ਜਦੋਂ 47 ਦੀ ਗੱਲਬਾਤ ਸ਼ੁਰੂ ਹੋਈ ਹੈ, ਉਸ ਵੇਲੇ ਤੁਹਾਡੇ ਵਹਿਮੋ ਗੁਮਾਨ 'ਚ ਹੈਗਾ ਸੀ ਕਿ ਇੱਥੋਂ ਉੱਠ ਕੇ ਚੱਲ ਜਾਣਾ ਵਾ, ਸਾਰਾ ਕੁਝ ਛੱਡ ਜਾਣਾ ਵਾ? ਉਸ ਵੇਲੇ ਜੇ ਜਾਵਾਂਗੇ ਨਾ ਪਰ ਉਹਨਾਂ ਫੇਰ ਆ ਜਾਣਾ, ਫੇਰ ਆ ਜਾਣਾ। ਸਹੀ ਹੈ, ਇਹ ਜ਼ਹਿਨ 'ਚ ਸੀ। ਹਾਂ, ਫਿਰ ਰੌਲਾ ਬਣਿਆ। ਹਾਂ, ਇੰਨਾ ਕੁ ਸੀ ਜਿਹੜਾ ਕੋਈ ਹੋਇਆ ਜੇ ਦੁਸ਼ਮਣ ਦਾ ਵੀ ਨਹੀਂ ਖਤਰਾ ਸੀ ਐਡਾ। ਜੇ ਕਿਸੇ ਨੇ ਕਿਹਾ ਆਪਣੀ ਹਿਫਾਜ਼ਤ ਕਰ ਲਓ, ਰਜ਼ਾ ਕਰ ਪੈਰ ਤੋਂ ਜਿੱਦਾਂ ਨਾ, ਠੀਕ, ਫਿਰ ਤੇ ਉਹ ਤਾਰ ਕੰਢੇ ਵਾਲੀ ਲਾ ਲਈ ਸੀ। ਸਹੀ। ਰੌਲਾ ਉਦੋਂ ਬਣਿਆ ਜਦੋਂ ਇੱਧਰ ਗੜਬੜ ਪਈ, ਉੱਧਰ ਪਈ ਨਾ, ਵੰਡ ਦੀ ਆ ਕੇ ਆਪਣਾ ਤਪੜੀ ਪਈ, ਉਸੇ ਨੁਕਸਾਨ ਹੋਇਆ। ਉਦੋਂ ਨੁਕਸਾਨ ਹੋਇਆ ਦੋ ਤਰ੍ਹਾਂ ਦਾ ਹੀ। ਅੱਛਾ, ਇੱਕ ਗੱਲ ਮੈਨੂੰ ਸਮਝਾਓ ਤੁਸੀਂ, ਕਿਉਂਕਿ ਇਹ ਦੇਖਿਆ ਹੈਗਾ ਸਾਰਾ ਕੁਛ, ਮੁਹੱਬਤ ਸੀ ਇਹ ਹਰ ਬਜ਼ੁਰਗ ਜਿਸ ਬਜ਼ੁਰਗ ਦਾ ਅਸੀਂ ਇੰਟਰਵਿਊ ਕੀਤਾ ਹੈ, ਉਹਨਾਂ ਦਾ ਇਹੀ ਕਹਿਣਾ ਕਿ ਵੰਡ ਤੋਂ ਪਹਿਲੇ ਸਾਡੀ ਸਿੱਖਾਂ ਦੇ ਨਾਲ, ਹਿੰਦੂਆਂ ਦੇ ਨਾਲ ਪਿਆਰ ਮੁਹੱਬਤ ਸੀ, ਇੱਕ ਦੂਜੇ ਨਾਲ ਆਉਂਦੇ ਜਾਂਦੇ ਸੀ, ਇਕੱਠੇ ਰਹਿੰਦੇ ਸੀ। ਲੇਕਿਨ ਫਿਰ ਉਹ ਜਥੇ ਕਿੱਥੋਂ ਆਏ, ਉਹ ਲੜਾਈਆਂ ਕਿਵੇਂ ਹੋਈਆਂ, ਇਹ ਕਿੰਝ ਹੋਇਆ? ਉਹ ਜਿਸ ਵੇਲੇ ਇੱਧਰ ਕੁਛ ਇਹਨਾਂ ਦੀਆਂ ਵੰਡ ਦੀ, ਜਿੱਦਾਂ ਘਰਾਂ 'ਚ ਭਰਾ ਲੜ ਪੈਂਦੇ, ਜਾਇਦਾਦ ਤੋਂ ਲੜ ਪੈਂਦੇ। ਸਹੀ ਹੈ, ਸਹੀ ਹੈ, ਠੀਕ ਨੇ, ਸਹੀ ਲੜ ਪੈਂਦੇ ਬਿਲਕੁਲ। ਸਕੇ ਭਰਾ ਹੋਣ, ਉਹ ਕਹਿੰਦਾ ਕਿਲਾ ਮੈਂ ਲੈਣਾ, ਉਹਨੇ ਕਿਹਾ ਆਹ ਲੈਣਾ, ਮੈਂ ਲੈਣਾ। ਸਹੀ ਹੋ ਜਾਂਦਾ ਇੱਦਾਂ ਹੀ। ਇੱਦਾਂ ਹੀ ਉਹਨਾਂ ਨੂੰ ਹੋ ਗਿਆ ਪਾਕਿਸਤਾਨ ਦਾ ਵੰਡ ਹੋਣੀ ਆ। ਫਿਰ ਵੱਡੇ ਲੀਡਰਾਂ, ਫਿਰ ਸਾਨੂੰ ਕੀ ਪਤਾ, ਉਹ ਬੱਚੇ ਸੀਗੇ, ਠੀਕ ਨੇ, ਉਹ ਲੀਡਰ ਜਾਣਦੇ ਲੀਡਰ। ਸਹੀ ਕਹਿ, ਕਿਸੇ ਨੇ ਕਹਿੰਦੇ ਫਲੋਰ ਤੱਕ ਬਣਨਾ ਸੀ, ਕਿਸੇ ਨੇ ਕਹਿੰਦਾ ਲਾਹੌਰ ਲਿਖਿਆ ਗਿਆ ਹੈ। ਸਹੀ ਹੈ। ਕਿਸੇ ਨੇ ਕਹਿਣਾ ਟਵਾਣੇ ਨਹੀਂ ਡਲੇ, ਕਿਸੇ ਨੇ ਰਲੇ ਤਾਂ ਘਟ ਗਿਆ ਇਲਾਕਾ, ਕਿਸੇ ਨੇ ਕਿਹਾ ਸਿੱਖ ਇੱਧਰ ਰਲ ਜਾਂਦੇ, ਉਹਦੇ ਨਹੀਂ ਰਲੇ। ਇਹਨਾਂ ਦੇ ਆਪਣੀਆਂ ਗੱਲਾਂ ਬਾਤਾਂ, ਸਾਨੂੰ ਤਾਂ ਇਲਮ ਕੋਈ ਨਹੀਂ। ਸਹੀ, ਠੀਕ ਹੈ। ਹੁਣ ਤੁਸੀਂ ਕਿਤਾਬ ਜਿਹੜੀ ਪੜ੍ਹੀ ਤੁਸੀਂ ਉਹ ਅਗਰ ਕੋਈ ਪੁੱਛੇ ਜੀ ਅਯੂਬ ਖਾਨ ਨੇ ਕੀ ਕੀਤਾ ਸੀ ਉਸ ਵਕਤ, ਉਹ ਨਹੀਂ ਇੱਕ ਦੂਜਾ ਕਹਿ ਸਕਦਾ ਹੈ। ਬੜੀ ਸੀ ਲਗਾ ਹੋਇਆ, ਮੁਸਲਮਾਨ ਸੀ। ਜੇ ਕੋਈ ਆਖੇ ਜੀ ਹਿੰਦੂਆਂ ਨੇ ਕੀ ਕੀਤਾ। ਹਾਂਜੀ। ਅੱਛਾ ਸ਼ਾਹ ਸਾਹਿਬ ਇਹ ਦੱਸੋ, ਹਾਂਜੀ ਸ਼ਾਹ ਸਾਹਿਬ ਇਹ ਦੱਸੋ ਕਿ ਤੁਹਾਨੂੰ ਕਦੋਂ ਇਹ ਆਵਾਜ਼ ਪਈ ਕਿ ਹੁਣ ਇੱਥੋਂ ਉੱਠ ਜਾਓ, ਪਿੰਡ ਛੱਡ ਜਾਓ? ਇਹ ਕਿਸ ਦਿਨ ਦੀ ਗੱਲ ਆ, ਕੋਈ ਯਾਦ ਆ ਤਾਰੀਖ? ਇਹ ਵੀ ਯਾਦ ਆ। ਪਹਿਲਾਂ ਹੋ ਗਿਆ ਵੀ ਨਹੀਂ ਉੱਠਣਾ, ਫਿਰ ਰੌਲਾ ਬਣ ਗਿਆ ਵੀ ਖਾਲੀ ਖਾਨਾ ਕਹਿਣੇ ਨਹੀਂ। ਫਿਰ ਸਾਡੇ ਲਾਹੌਰ ਜਿਹੜੇ ਬੰਦੇ ਬੈਠੇ ਸੀ ਨਾ, ਇਹ ਟਰੱਕ ਲੈ ਕੇ ਆਇਆ। ਸਹੀ ਹੈ। ਵੀ ਜਿਹੜੇ ਨੌਜਵਾਨ ਬੱਚੀਆਂ ਬਾਲਗ ਇੱਥੇ ਰਹਿਣ, ਨਾਬਾਲਗ ਜਿਹੜੇ ਨਾ ਇਹ ਖਾਲੀ ਕਰ ਦਿਓ, ਲਾਹੌਰ ਆ ਜਾਓ, ਲਾਹੌਰ ਆ ਜਾਓ। ਸਹੀ ਹੈ। ਅਸੀਂ ਉਹਦੇ ਚਾਹ ਪੀਣ ਲੱਗੇ ਸੀਗੇ, ਸਾਡੇ ਵਾਲਦ ਸਾਨੂੰ ਸਾਡੇ ਬਾਂਹ 'ਚ ਫੜ ਕੇ ਨਾ ਟਰੱਕਾਂ 'ਚ ਚਾੜ ਦਿੱਤਾ। ਨਾਬਾਲਗ ਸੀ ਅਸੀਂ, ਉਹ ਜਿੰਨੇ 10 5 ਟਰੱਕ 20 ਸੀ ਨਾ ਟਰੱਕ, ਬੱਚੀਆਂ ਨੌਜਵਾਨ, ਔਰਤਾਂ ਨੌਜਵਾਨ, ਸਾਰੇ ਉਹਦੇ 'ਚ ਪੈ। ਜਿਹੜਾ ਸੀ ਨਾ ਦੂਆ ਕਾਫਲਾ ਕਹਿੰਦੇ,
ਹਾਂ ਉਹ ਗੱਡਿਆਂ ਦੇ ਸਮਾਨ ਜਿਹੜੇ ਸੀ ਜਿਹੜਾ ਤੁਹਾਡੇ ਉਹ ਗੱਡਾ ਹੋਵੇ ਦੂਏ ਉਹ ਗੱਡਾ ਉਹਨਾਂ ਸਮਾਨ ਰੱਖਣਾ ਸ਼ੁਰੂ ਕਰ ਦਿੱਤਾ। ਸਹੀ ਕਹਿੰਦੇ ਜਿਹੜਾ ਇੱਥੇ ਨੇ ਕੋਈ ਚੁਮਿਆਰਾਂ ਨੂੰ ਚੁਕਾਉਣਾ ਸ਼ੁਰੂ ਕਰਤਾ ਆਪਣੇ ਇੱਥੇ ਠੀਕ ਹੈ ਉੱਥੇ ਜਿਹੜੇ ਚੁਮਾਰਾਂ ਨੇ ਭਰਾ ਉਹਦਾ ਉਹਨੇ ਜਾਂਦੇ ਸੀ ਹਾਂਜੀ ਵਿਆਹ ਤੁਸੀਂ ਲੈ ਲਓ ਹਾਂ ਅਸੀਂ ਹੁਣ ਖਬਰ ਕਿੰਨੇ ਦਿਨ ਰਹਿਣਾ। ਹਾਂ ਉਹ ਟਰੱਕ ਜਿਹੜੇ ਉੱਥੋਂ ਤੁਰੇ ਤਾਂ ਹੌਲੀ ਹੌਲੀ ਕਾਨਵਾਈ ਦੇ ਜ਼ਰੀਏ ਨਾ ਉਹ ਤੋਂ ਪਹਿਲੇ ਵਾਕਿਆ ਕੋਈ ਹੋਰ ਜੀਵ ਰਾਤਾਂ 2-4 ਗੁਜ਼ਰੀਆਂ ਹੂੰ ਕਹਿੰਦੇ ਅਸੀਂ ਦਾਦਿਆਂ ਦੇ ਖੇੜੇ ਤੋਂ ਨਹੀਂ ਜਾਣਾ ਉੱਠ ਕੇ ਠੀਕ ਹੈ ਇੱਥੇ ਨਹੀਂ ਉੱਠਣਾ ਫਿਰ ਆਖਿਆ ਨਹੀਂ ਵੰਡ ਚ ਆ ਹਾਂ ਹੋ ਗਈ ਆ ਹੂੰ ਇਹ ਇਲਾਕੇ ਵੰਡ ਹੋ ਗਏ। ਹਾਂ ਫਿਰ ਅਸੀਂ ਅੰਮ੍ਰਿਤਸਰ ਆਏ ਰਾਤ ਇਹ 14 ਅਗਸਤ ਤੋਂ ਬਾਅਦ ਦੀ ਗੱਲ ਹੈ ਜਦੋਂ ਐਲਾਨ ਹੋ ਗਿਆ ਉੱਠਣੇ ਦਾ। ਜਦੋਂ ਐਲਾਨ ਹੋਇਆ ਉਦੋਂ ਕੀ ਤਰੀਕ ਸੀ? ਅਸੀਂ ਬੱਚੇ ਸੀਗੇ ਇੰਨਾ ਪਤਾ ਇਹਨਾਂ ਪਤਾ ਨਹੀਂ ਹੈਗਾ ਸਹੀ ਹੈ ਇੰਨਾ ਕਿਤਾਬਾਂ 'ਚ ਆ ਗਏ 14 ਅਗਸਤ ਹਾਂ ਸਾਡੇ ਜਵਾਨ ਕਹਿੰਦੇ ਅਸੀਂ 15 ਅਗਸਤ 15 ਸਤੰਬਰ ਨੂੰ ਇੱਥੇ ਆ ਗਏ ਸੀ ਹਰ ਪਿੰਡ 'ਚ। ਤੁਸੀਂ 15 ਨੂੰ ਆ ਗਏ ਸੀ ਇੱਥੇ। ਉਹ ਜਿਹੜਾ ਅੱਛਾ ਮੌਸਮ ਦਾ ਹਾਲ ਕੀ ਸੀ ਉਸ ਵੇਲੇ ਤੁਹਾਨੂੰ? ਹੋ ਸਕਦਾ ਬਾਰਿਸ਼ਾਂ ਬੁਰਸ਼ਾਂ ਕੋਈ? ਅਸੀਂ ਬਾਰਿਸ਼ਾਂ ਪਹਿਲਾਂ ਮਗਰ ਇਹ ਕਾਫਲਿਆਂ ਨੂੰ ਬਾਰਿਸ਼ਾਂ ਪਿੱਛੇ ਆ ਉਹ ਬਾਰਿਸ਼ਾਂ ਰੁੜੇ ਵੀ ਆ ਅੱਛਾ ਜਿਹੜੇ ਟਰੱਕਾਂ ਤੇ ਆ ਗਏ ਨਾ ਹਾਂ ਹਾਂ ਅਸੀਂ ਸਹੀ ਸਲਾਮਤ ਆ ਗਏ ਸੀ। ਹਾਂ ਜਿਹੜੇ ਕਾਫਲਾ ਸੀ ਨਾ ਗੱਡੇ ਹਾਂ। ਨੌਜਵਾਨ ਜ਼ਿਮੀਂਦਾਰ ਪੇਸ਼ਾ ਉਹ ਟੱਬ ਬਿਆਸਾ ਦੇ ਜਿਹੜਾ ਟੁੱਟ ਗਿਆ ਤਾਂ ਉਹ ਹਾਂਜੀ ਹਾਂਜੀ ਲਾਸ਼ਾਂ ਰੁੜੀਆਂ ਬੰਦੇ ਰੁੜੇ ਉਹ ਜੋ ਚੰਦ ਬੱਤੇ ਬਚੇ ਹਾਂ ਉਹ ਸਾਡੇ ਇੱਕ ਬਜ਼ੁਰਗ ਬਚੇ ਸੀਗੇ ਉਹ ਇੱਧਰ ਆ ਕੇ ਨਾ ਢੇਰੀ ਉਹਨੇ ਕਬਰ ਇੱਥੇ ਆ ਸਹੀ ਉਹਨੇ ਚੀਕਾਂ ਮਾਰਨੀਆਂ ਉਹ ਮੇਰੇ ਨਿਆਣੇ ਪਾਲੇ ਮਰ ਗਏ ਇਦਾਂ ਹੋ ਗਿਆ ਭਰਾਵਾ ਤੂੰ ਮੈਨੂੰ ਉਹ ਜੁੜੇ ਮੇਰੇ ਰੱਸੇ ਪਾ ਪਾ ਫੌਜ ਲਿਜਾ ਕੇ ਤੇ ਉਹ ਕੱਢੇ ਸੀ ਦਰਿਆਵਾਂ ਚੋਂ। ਅੱਛਾ ਜਦੋਂ ਤੁਸੀਂ ਉੱਠੇ ਹੋ ਤੁਸੀਂ ਕੋਈ ਸ਼ੈ ਲਈ ਨਾਲ ਕੇ ਕੁਛ ਨਾ? ਨਹੀਂ ਉਹ ਸਾਡੇ ਜਵਾਨੀ ਵੇਲਾ ਸਾਡੇ ਉਹ ਨਿਕਰਾਂ ਪਾਈਆਂ ਪਟਿਆਲੀਆਂ ਹੈ ਜੀ ਸਮਾਨ ਉੱਥੋਂ ਸਿਰਵਾ ਸੀ ਜਦੋਂ ਉੱਥੋਂ ਤੋਂ ਪਹਿਲੇ ਕੋਈ ਚੰਦ ਦੇਣਾ ਹੁਸ਼ਿਆਰਪੁਰ ਜਲੰਧਰ ਤੋਂ ਅੱਗੇ ਜਿਹੜੇ ਇਲਾਕੇ ਨਾ ਉੱਥੇ ਰੌਲਾ ਬਣ ਗਿਆ ਸੀ ਸਾਡੇ ਕੈਂਪ ਮਨਜ਼ੂਰ ਹੋਇਆ ਸੀ। ਅੱਛਾ 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 ਇੱਥੇ ਫਾਜ਼ਤ ਸੀ ਉਹ ਫਾਜ਼ਤ ਫਿਰ ਜਦੋਂ ਗੱਡੀ ਆਈ ਨਾ ਅਸੀਂ ਉੱਠ ਕੇ ਤੁਰਨ ਲੱਗੇ ਨਾ ਉੱਥੇ ਬੰਬ ਇੱਕ ਫਟਿਆ ਸੀਗਾ ਉਹ ਅੱਛਾ। ਅੱਖੀਂ ਦੇਖਿਆ ਉਹ ਤੁਸੀਂ ਅੱਖੀ ਦੇਖਿਆ? ਉਹ ਅਸੀਂ ਪਛਾਣ ਫਿਰ ਮੁੜਿਆ ਸੀਗਾ। ਹਾਂ ਯਾਨੀ ਤੁਸੀਂ ਆਪਣੇ ਪਿੰਡੋਂ ਆਪਣੇ ਘਰੋਂ ਕੋਈ ਸ਼ੈ ਕੋਈ ਮੱਝ ਕੋਈ ਨਹੀਂ ਕੋਈ ਆਟਾ ਕੋਈ ਤੇਲਾ ਕੋਈ ਪੈਸਾ ਕੁਛ ਨਹੀਂ ਚੁੱਕਿਆ? ਨਹੀਂ। ਉਂਝ ਹੀ ਸਾਰਾ ਕੁਝ ਮਗਰ ਜਿਹੜੇ ਆਏ ਨਾ ਉਹਨੇ ਥੋੜਾ ਬਹੁਤ ਗੱਡੀਆਂ ਦੇ ਰੱਖਿਆ ਹੋਊਗਾ ਡੱਡਿਆਂ ਦੇ ਉਹਨਾਂ ਨੇ ਰੱਖ ਲਿਆ? ਖਾਲੀ ਹੱਥ। ਤੁਸੀਂ ਕੁਝ ਨਹੀਂ? ਤੁਹਾਡਾ ਇਹ ਸਫ਼ਰ ਕਿੰਨੇ ਦਿਨ ਦਾ ਸੀ? ਇੱਕ ਦਿਨ ਤਾਂ ਅਸੀਂ ਅੰਮ੍ਰਿਤਸਰ ਠਹਿਰੇ ਆ ਠੀਕ ਹੈ ਉਧਰ ਕੈਂਪ ਸੀ ਮੁਸਲਮਾਨਾਂ ਉਹਦੇ ਸਿੱਖਾਂ ਦਾ ਕੈਂਪ ਸਹੀ ਅੰਮ੍ਰਿਤਸਰ ਉਹ ਵੀ ਗੜ੍ਹ ਸੀ ਠੀਕ ਹੈ ਡਰ ਸੀ ਵੀ ਘਬਰਾਜ ਹਾਂ ਉੱਥੋਂ ਉੱਠੇ ਉਹ ਹੀ ਟੱਕ ਗਿਆ ਤਾਂ ਬਾਗੇ ਆ ਗਿਆ ਠੀਕ ਦਿਨੀ ਜਾ ਵਾਗੇ ਠੀਕ ਬਾਗਿਓਂ ਅਸੀਂ ਆ ਗਏ ਧਰਮਪੁਰੇ ਠੀਕ ਹੈ ਲੋਰ ਸਹੀ ਉੱਥੇ ਅਸੀਂ ਇੱਕ ਦਿਨ ਰਹੇ ਉੱਥੇ ਅਸੀਂ ਕੀ ਕੱਦੂ ਛੋਲੇ ਦਾ ਪਾਕ ਸਾਡੇ ਡੋਲਿਆਂ ਨੂੰ ਪੈਸੇ ਸੁੱਖ ਬੰਨੀ ਹੋਈ ਸੀ ਹਾਂ ਅੰਗੂਰ 6 ਆਨੇ ਸਿਰ ਅੰਗੂਰ ਸੀ ਲੈ ਖਾਦੇ ਆ ਹਾਂ ਰੇੜੀਆਂ ਮੁਸਲਮਾਨ ਫਿਰ ਕਿਹੜਾ ਮਹਿੰਗੀ ਚੀਜ਼ ਦੇਣ ਲੱਗ ਪਏ ਉਹ ਤਾਂ ਸਾਡੀ ਫੁੱਫੀ ਚਲੀ ਗਈ ਕਹਿੰਦੀ ਭਾਂਜਿਆਂ ਕੋ ਜਾਣਾ ਆ 4-5 ਦਿਨ ਰਹਿਣਾ ਹੋ ਜਾਣਾ ਇਹ ਸੀ 89 ਚੱਕ ਇੱਥੇ ਆ ਗਏ ਹਾਂ 4 ਕੁ ਦਿਨ ਅਸੀਂ ਇੱਥੇ ਰਹੇ ਹਾਂ ਉਤੋਂ ਪਿੰਡ ਛੋੜੇ ਸਾਨੂੰ ਚੱਕ ਕੇ ਤੇ ਮੀਆਂ ਸਿੰਘ ਦੇ ਲੰਬੜਦਾਰ ਸੀ ਘੋੜੀ ਵੀ ਉਹ ਦੇ ਗਿਆ ਸੀ ਇਹਨਾਂ ਨੂੰ ਭਾਈਚਾਰਾ ਸੀ ਇਹਨਾਂ ਦਾ ਕਹਿੰਦੇ ਮੀਆਂ ਸਿੰਘ ਹੋਣੀ ਵਾਲੇ ਇੱਥੇ ਕੰਪਨੀ ਬਾਜ ਬੈਠੇ ਸੀਗੇ ਹਾਂ ਇੱਧਰੋਂ ਗੱਡੀ ਆਉਂਦੀ ਸੀ ਇੱਧਰੋਂ ਜਾਂਦੀ ਸੀ ਇੱਧਰ ਨੂੰ ਜਾਂਦੇ ਅੱਛਾ ਤੁਹਾਨੂੰ ਤੇ ਕੋਈ ਨੁਕਸਾਨ ਨਹੀਂ ਪਹੁੰਚਿਆ ਕੋਈ ਤੁਹਾਡੇ ਤੇ ਜਥੇ ਜੁਥੇ ਜਾਂ ਨਹੀਂ। ਇਹ ਚੀਜ਼ ਤੇ ਨਹੀਂ? ਅਸੀਂ ਅਮਨ ਆਏ ਤੁਸੀਂ ਅਮਨ ਦੇ ਨਾਲ ਆਏ ਹੋ ਤੁਸੀਂ ਦੇਖਿਆ ਆਪਣੀ ਅੱਖਾਂ ਨਾਲ ਕੁਝ ਹੁੰਦਾ ਦੇਖਿਆ? ਨਹੀਂ ਸਾਨੂੰ ਦੇਖਿਆ। ਕਾਨਵਾਈ ਜੇ ਸੀ ਨਾ ਕਦੀ ਅੱਗੇ ਕਦੀ ਪਿੱਛੇ ਹੌਲੀ ਹੌਲੀ ਜਾ ਰਹੇ ਅੱਛਾ 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 ਪਿੱਛੇ ਜਿਹੜੇ ਦਰਿਆ ਨਾਲ ਨੁਕਸਾਨ ਹੈ ਨਾ ਉਹ ਕਾਫਲੇ ਦਾ ਹੋਇਆ ਜਿਹੜੇ ਪਿਛਲੇ ਕਾਫਲੇ ਵਾਲਾ ਸੀ। ਹਾਂ ਜਿਹੜੇ ਕਾਰ ਗੱਡੀਆਂ ਨਾਲ ਆਇਆ ਹਾਂ 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 ਉਹ ਨੁਕਸਾਨ ਹੋਇਆ ਸਹੀ ਫਿਰ ਇੱਥੇ ਆ ਕੇ ਧਰਮਪੁਰੇ ਆ ਕੇ ਲੋਰੋਂ ਆ ਕੇ ਫਿਰ ਇਸ ਪਿੰਡ ਚ ਆ ਗਏ? ਨਹੀਂ ਪਹਿਲਾਂ ਪਿਛਲੇ ਪਿੰਡ ਹੀ ਬੈਠੇ ਪਹਿਲੇ ਪਿਛਲੇ ਪਿੰਡ ਚ ਆ ਕੇ ਬੈਠੇ ਕਿੰਨੀ ਕੁ ਥਾਂ ਮਿਲੀ ਜਦੋਂ ਆਏ ਇੱਥੇ? ਉਹ ਸਿਰ ਸਾਡੇ ਨਾਨਕੇ ਵੀ ਇੱਥੇ ਆ ਗਏ ਸੀਗੇ ਹਾਂ ਤਾਂ ਸਾਡੀ ਜਿਹੜੀ ਮਾਮੇ ਦੇ ਤੇ ਭਰਾ ਭਤੀਜੇ ਚ ਉਹ ਵੀ ਇੱਥੇ ਆ ਗਏ ਸੀ ਤਕਰੀਬਨ 15-20 ਘਰ ਇੱਥੇ ਆ ਗਏ ਸੀ ਅਸੀਂ ਸਾਨੂੰ ਇਹਨਾਂ ਲੋਕਾਂ ਨੇ ਫਿਰ ਜ਼ਮੀਨ ਸੰਭਾਲ ਦਿੱਤੀ ਖਾਲੀ ਪਈ ਸਹੀ ਕਿੱਲਾ ਜੀ ਭਰਤੀ ਸਹੀ ਇਹਦਾ ਕਿੱਲਾ ਤੁਹਾਡੇ 5 ਕਿੱਲੇ ਉਹਨਾਂ 5 ਕਿੱਲੇ ਉਹਨਾਂ 5 ਠੀਕ। ਕਿੱਲੇ ਠੀਕ ਸਾਡੇ ਵਾਸਤੇ ਅਸੀਂ 5 ਸੀ 3 ਭਾਈ ਸੀ ਸਾਡਾ 5 ਕਿੱਲੇ ਸਾਨੂੰ ਮਿਲ ਗਏ 5 ਸਾਡੇ ਚਾਚਾ ਹੋ ਗਏ ਸੀ ਵਾਈ ਤੱਕ ਜਾਣੇ ਅਸੀਂ ਸਾਈਆਂ ਨੂੰ ਉਹਨਾਂ ਜਿੱਦਾਂ ਬੇਟੇ ਸੀ ਕਿ ਤੁਸੀਂ ਸਾਨੂੰ ਮੋਟਾਈ ਦੇ ਦਿਓ ਤੁਸੀਂ ਵਾਈ ਜਾਓ ਠੀਕ ਹੈ ਅਸੀਂ ਕੋਈ ਉਹਨਾਂ ਨਫ਼ਰਤ ਨਹੀਂ ਕੀਤੀ ਸਾਈਆਂ ਨਾਲ
ਭਰਾਵਾਂ ਮਗਰੋਂ ਉਹਨਾਂ ਕੋਲ ਸਹੀ 2.5 ਲੱਖ ਦਾਣੇ ਸਾਨੂੰ ਉਹਨਾਂ ਨੇ ਪੀ ਦੇਣੇ। ਸਹੀ ਫਿਰ ਅਸੀਂ ਕੋਈ ਜਿਸ ਵੇਲੇ ਸਾਲ ਕੋ ਫਿਰ ਕਰਨੇ ਜੋ ਹੁਣ ਕਿੱਲਾ ਫੇ ਆ ਗਏ ਸਨ 50 ਤੇ 54 ਪਿਛਲੇ ਕਲੇਮ ਹੋਣੇ ਸ਼ੁਰੂ ਹੋ ਗਏ ਠੀਕ ਜ਼ਮੀਨਾਂ ਦੇ। ਹੂੰ ਜਿਹੜੀ ਪਿਛਲੀ ਜ਼ਮੀਨ ਹੈ ਉਹ ਪਊਗੀ। ਹੂੰ ਉਹ ਪਟਵਾਰੀ ਨੇ ਜੋ ਕਰਨਾ ਕੀਤਾ ਸਹੀ। ਪੈਸੇ ਕੋਲ ਹੈ ਮੇਰੇ ਕੋਲ ਕੋਈ ਸਹੀ। ਹਾਲੇ ਵੀ ਸਾਨੂੰ ਸਹੀ ਪਈ ਨਹੀਂ ਇੱਥੇ ਸਹੀ ਹੈ ਕੁਝ ਮਿਚਣਾ ਮਾਰ ਕੋਈ ਲਾਹੌਰ ਹਾਂ। ਕੁਛ ਇੱਥੇ ਠੀਕ ਸਹੀ ਮੁਆਵਜ਼ਾ ਮਿਲਿਆ ਨਹੀਂ। ਸਹੀ ਮੁਆਵਜ਼ਾ ਅੱਛਾ ਇਹ ਜਦੋਂ 80 ਚ ਆਏ ਹੋ ਤੁਸੀਂ ਤੇ ਹਾਂਜੀ। ਉਦੋਂ ਤੁਹਾਨੂੰ ਜਿਹੜੀ ਥਾਂ ਮਿਲੀ ਕਹਿੰਦੇ ਕਿ ਉਹ ਮੀਆਂ ਸਿੰਘ ਦਾ ਲਿਆ ਮੀਆਂ ਸਿੰਘ ਦੀ ਥਾਂ ਹਾਂਜੀ। ਸੀ ਅੱਛਾ ਉਹ ਤੁਹਾਨੂੰ ਮਿਲੀ ਹਾਂਜੀ ਅੱਛਾ ਉੱਥੇ ਵੀ ਪਿਆਰ ਉਹਦਾ ਪਿਆਰ ਹਾਂ ਉਹ ਵੀ ਖੁਸ਼ ਹੋਇਆ ਸੀ ਵੀ ਖੁਸ਼ ਹੋਏ ਹਾਂ ਉਹ ਕਹਿਣਗੇ ਸ਼ੁਕਰ ਹੈ ਸਾਡੇ ਸਈਦ ਬਾਦਸ਼ਾਹ ਬੈਠੇ ਆ ਹਾਂ ਹਾਂ ਹਾਂਜੀ ਉਹਨਾਂ ਨੇ ਫਿਰ ਉਹ ਆਪਣੀ ਥਾਂ ਵੇਖਣ ਆਏ ਹਾਂ ਮੰਨਣ ਵਾਲੇ ਸੀ ਉਹ ਵੀ। ਹੂੰ ਅੱਛਾ ਆ ਜਿਹੜੇ ਹੁਣ ਮੁਸਲਮਾਨ ਆ ਨਾ ਅੱਛਾ ਜਿਹੜੇ ਉਧਰ ਜਿਨ੍ਹਾਂ ਦੀ ਜਗ੍ਹਾ ਤੇ ਤੁਸੀਂ ਇੱਥੇ 80 ਜਾ ਕੇ ਬੈਠੇ ਜਿਸ ਸਿੱਖ ਦੀ ਹਵੇਲੀ ਦੇ ਵਿੱਚ ਜਾਂ ਜਿਸ ਸਿੱਖ ਦੇ ਘਰ ਦੇ ਵਿੱਚ ਉਹਦਾ ਨਾਂ ਕੀ ਸੀ? ਇੱਕ ਦਾ ਨਾਮ ਮੀਆਂ ਸਿੰਘ ਸੀ ਇੱਕ ਦਾ ਨਾਮ ਸਿੰਘ। ਹੂੰ ਇੱਟਾਂ ਤੇ ਵੀ ਲਿਖਿਆ ਸੀ ਅੱਛਾ ਇੱਟਾਂ ਤੇ ਵੀ ਲਿਖਿਆ ਸੀ। ਇੱਟਾਂ ਦੇ ਉੱਤੇ ਨਾ ਕਲੀ ਕਲੇਟ ਤੇ ਲਿਖਿਆ ਸੀ ਹੂੰ ਕਿਉਂ ਇੰਨੇ ਸਾਲ ਸੇਮ ਨੇ ਖਾ ਲਿਆ ਹਾਂ ਸੇਮ ਦਾ ਇਲਾਕਾ ਹਾਂ। ਦੁਬਾਰਾ ਮਰਮਤੀ ਕੀਤੀ ਹੈ। ਫਿਰ ਦੁਬਾਰਾ ਮੁਰੰਮਤੀ ਕੀਤੀ ਹਾਂਜੀ ਸਹੀ। ਤੇ ਜਦੋਂ ਤੁਸੀਂ ਇਸ ਪਿੰਡ 'ਚ ਆਏ ਤੇ ਇਸ ਪਿੰਡ ਦੀ ਹਾਲਤ ਕਿਦਾਂ ਦੀ ਸੀ ਉਸ ਵੇਲੇ? ਚੰਦ ਘਰ ਸੀ ਪੱਕੇ ਹੂੰ ਗੁਰਦੁਆਰੇ ਦੋ ਪੱਕੇ ਸੀਗੇ। ਦੋ ਗੁਰਦੁਆਰੇ ਸੀ ਹਾਂਜੀ ਸਹੀ ਹੈ। ਤੇ ਇੱਕ ਮਸੀਤ ਸੀ ਕਮੀਆਂ ਮਨੇ ਛੋਟੀ ਜਿਹੀ ਹੂੰ ਠੀਕ ਹੈ ਤਾਂ ਜਿੱਥੇ ਅਸੀਂ ਬੈਠੋ ਲੰਬੜਦਾਰ ਦਾ ਤੇ ਬੜਾ ਸੁਥਰਾ ਸੀ ਬਣਿਆ ਬਿਹਤਰੀਨ ਅੱਛਾ ਸਾਡੇ ਲੰਬੜਦਾਰ ਸੀ ਨਾਲੇ ਹੂੰ ਬੈਂਕ ਵਾਲਾ ਕਰਕੇ ਕਹਿੰਦੇ ਹੂੰ। ਅੱਛੇ ਬੰਦੇ ਸੀ ਸਹੀ ਬਹੁਤ ਅੱਛੇ ਸੀ। ਹਾਂ ਤੇ ਉਹਨਾਂ ਨੇ ਕੋਈ ਕੀਤਾ ਬਾਅਦ ਚ ਰਾਬਤਾ ਤੁਹਾਡੇ ਨਾਲ ਮਿਲੇ ਆ ਕੇ? ਦੱਸਿਆ ਤੇ ਫਿਰ ਨਾ ਆਏ ਪਹਿਲੇ ਅੱਛਾ ਇਹਨਾਂ ਨੂੰ ਕਾਨ ਸਾਡੇ ਆਪ ਇਹਨਾਂ ਨੇ ਕਹਿੰਦੇ ਸਾਡੇ ਫੁੱਫੀ ਦੇ ਪੁੱਤ ਸੀ ਨੇ ਲੋਕ ਰਹਿਣ ਵਾਲੇ ਜੀ ਜੀ ਇਹਨਾਂ ਕੋਲ ਆਉਂਦੇ ਰਹੇ। ਸਹੀ 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 ਹਾਂਜੀ ਤੇ ਫਿਰ ਉਹਨਾਂ ਨੇ ਆਪਣੀ ਥਾਂ ਵੇਖੀ ਦੁਬਾਰਾ ਆ ਕੇ? ਦੇਖੀ ਅੱਛਾ ਫੋਟੋ ਵੀ ਲਈਆਂ ਸਾਡੀਆਂ ਹਾਂ, ਨਾਲ ਹਾਂ। ਗੱਲਾਂ ਬਾਤਾਂ ਕੀਤੀਆਂ ਬੜੇ ਖੁਸ਼ ਹੋਏ। ਹੂੰ। ਨਾਲ ਆਪਣੀ ਧਰਤੀ ਨਾਲ ਪਿਆਰ ਹੁੰਦਾ ਆਪਣੀ ਧਰਤੀ ਨਾਲ ਪਿਆਰ ਹੁੰਦਾ। ਅੱਛਾ ਇਹ ਤੁਹਾਡੀ ਇਸੇ ਗੱਲ ਨੂੰ ਅੱਗੇ ਲੈ ਕੇ ਮੈਂ ਟੁਰਾਂਗਾ ਕਿ ਆਪਣੀ ਧਰਤੀ ਨਾਲ ਪਿਆਰ ਹੁੰਦਾ। ਤੁਸੀਂ ਹੁਣ ਤਕਰੀਬਨ ਵੰਡ ਲੰਘੀ ਨੂੰ 53-77 ਸਾਲ ਹੋ ਗਏ 78ਵਾਂ ਸਾਲ ਸ਼ੁਰੂ ਹੋ ਗਿਆ ਹੈਗਾ ਤੇ ਤੁਹਾਨੂੰ ਆਪਣੀ ਜਿੱਥੇ ਤੁਸੀਂ ਪੈਦਾ ਹੋਏ ਉਹ ਜਿਸ ਥਾਂ ਤੇ ਤੁਸੀਂ ਆਪਣਾ ਬਚਪਨ ਕੱਢਿਆ ਹੈਗਾ ਤੁਹਾਨੂੰ ਉਹ ਥਾਂ ਯਾਦ ਆਉਂਦੀ? ਢਾਟੂ ਦਿੱਤੀ ਹੁਣ ਪੁਰਾਣੇ ਹੋ ਗਏ ਨੇ ਲੇਕਿਨ ਤੁਹਾਨੂੰ ਯਾਦ ਆਉਂਦੀ? ਯਾਦ ਤਾਂ ਆਉਂਦੀ ਪਰ ਜਿੱਦਾਂ ਅਸੀਂ ਪਿੰਡ ਦਾ ਨਕਸ਼ਾ ਬਦਲ ਗਿਆ ਹਾਂ ਇਹਦਾ ਵੀ ਨਕਸ਼ਾ ਬਦਲ ਗਿਆ ਨਹਿਰਾਂ ਬਣ ਗਈਆਂ ਹੋਣੀਆਂ ਕਿ ਸੁਣਦੇ ਆ ਹੂੰ ਉਹ ਜਗ੍ਹਾ ਉਹਦਾ ਮਕਾਨ ਢਾਟਾ ਕਰ ਕਿੰਨਿਆਂ ਦੀ ਵੰਡ ਚ ਆਏ ਹੋਣੇ। ਲੇਕਿਨ ਉਹ ਜਿੱਥੇ ਬੰਦਾ ਜੰਮਿਆ ਹੋਵੇ ਜਾਂ ਜਿੱਥੇ ਬੰਦੇ ਦੇਖੋ ਨੇ ਹੁਣ ਖੋਲੀ ਹੋਵੇ ਉਹ ਯਾਦ ਧਿਆਨ ਗੜੀਆਂ ਦਾ ਨਕਸ਼ਾ ਬਦਲ ਗਿਆ ਹੋਣਾ ਜਿੱਦਾਂ ਫੈਸਲਾਬਾਦ ਦਾ ਹਾਂ। ਲੈਲਪੁਰ ਕਹਿੰਦੇ ਹਾਂ, ਨਕਸ਼ਾ ਹਾਂ, ਪਹਿਲੋਂ ਰੇਲ ਬਾਜ਼ਾਰ ਦੇ ਅੰਦਰ ਸੀ ਹਾਂ, ਹਾਂ। ਹੁਣ ਤੁਸੀਂ ਦੇਖ ਲਓ ਫਿਰ ਕੇ ਦੇਖਿਆ ਸਾਰਾ ਸਿਆਣਾ ਕੀ ਬਣ ਗਿਆ। ਸ਼ਾਹ ਸਾਹਿਬ ਮੈਨੂੰ ਇਹ ਦੱਸੋ ਕਿ ਇਸ ਬਹਿਸ ਤੋਂ ਹਟ ਕੇ ਕਿ ਪਾਕਿਸਤਾਨ ਹਿੰਦੁਸਤਾਨ ਲਹਿਦਾ ਹੋ ਗਿਆ ਜੋ ਵੀ ਹੈ ਜਿਸ ਤਰ੍ਹਾਂ ਵੀ ਹੋਇਆ ਸੀ 1000 ਸਾਲ ਤੋਂ ਤੁਸੀਂ ਇਕੱਠੇ ਹੀ ਰਹਿ ਰਹੇ ਸੀ ਤੁਹਾਡੀ ਨਜ਼ਰ ਦੇ ਵਿੱਚ ਤੁਹਾਡੀ ਕੀ ਰਾਏ ਹੈ ਕਿ ਇਹ ਤਕਸੀਮ ਇਹ ਵੰਡ ਹੋਣੀ ਚਾਹੀਦੀ ਸੀ ਕਿ ਨਹੀਂ ਸੀ ਹੋਣੀ ਚਾਹੀਦੀ? ਸਾਨੂੰ ਬਚਪਨ ਦੇ ਜ਼ਮਾਨੇ ਕੀ ਪਤਾ ਵੰਡ ਕੀ ਹੁੰਦੀ। ਸਹੀ। ਬਚਪਨ ਦਾ ਜ਼ਮਾਨਾ ਵੇ ਨਾ ਹੁਣ 8-7 ਸਾਲ ਦਾ ਬੱਚਾ ਹੋਵੇ ਜਾਂ ਇਹ ਬੱਚਿਆਂ ਨੂੰ ਕੀ ਪਤਾ ਹੈ ਕਿਸ ਤਰ੍ਹਾਂ ਹੈ ਹਾਂ ਇੱਥੇ ਵੰਡ ਦਾ ਨਹੀਂ ਪਤਾ ਪਿਆ ਪਰ ਇੱਕ ਬਾਪ 3 ਪੋਤਾ ਉਹ ਕਹਿੰਦਾ ਕੰਧ ਇੱਥੇ ਰੱਖ ਲਓ ਦੂਆ ਕਹਿੰਦਾ ਇੱਥੇ ਰੱਖ ਲਓ ਜ਼ਮੀਨ ਦਾ ਕਿੱਲਾ। ਨਹੀਂ ਤੁਸੀਂ ਆਪਣੇ ਵੱਡਿਆਂ ਕੋਲ ਤਾਂ ਸੁਣਿਆ ਹੀ ਹੋਏਗਾ ਨਾ ਤੁਹਾਡੇ ਬਾਪ ਤੁਹਾਡੀ ਵਾਲਦਾ ਹਾਂਜੀ। ਇਹਨਾਂ ਦੇ ਮੂੰਹ ਤੋਂ ਸੁਣਿਆ ਹੀ ਹੋਏਗਾ ਨਾ ਉਹ ਕਹਿੰਦੇ ਉਹ ਤਾਂ ਕੁਝ ਕਹਿੰਦੇ ਹੀ ਹੋਣਗੇ ਨਾ ਕਿ ਬਈ ਨਹੀਂ ਸੀ ਹੋਣੀ ਚਾਹੀਦੀ ਜਾਂ ਹੋਣੀ ਚਾਹੀਦੀ ਸੀ ਉਹਨਾਂ ਦੇ ਮੂੰਹ ਤੋਂ ਕੁਝ ਸੁਣਿਆ ਹੀ ਹੋਏਗਾ। ਉਹ ਕਹਿੰਦੇ ਬਸ ਮੇਰੇ ਬਰਾਰ ਵਿਛੋੜੇ ਪੈ ਗਏ ਕੋਈ ਕਿਤੇ ਬਹਿ ਗਿਆ ਕੋਈ ਕਿਤੇ ਬਹਿ ਗਿਆ ਹਾਂ ਰਿਸ਼ਤੇਦਾਰ ਅਗੇ ਇੱਕ ਥਾਂ ਬੈਠੇ ਹੂੰ ਹੁਣ ਕੋਈ ਸਰੋਦੇ ਬਹਿ ਗਿਆ ਕੋਈ ਲੋੜ ਬਹਿ ਗਿਆ ਹਾਂ ਕੋਈ ਰਾਵਲਪਿੰਡੀ ਬਹਿ ਮਿਲਣਾ ਗਿਰਨਾ ਵੀ ਟੁੱਟ ਗਿਆ। ਹਾਂ ਸਹੀ ਉਹ ਇਹ ਕਹਿੰਦੇ ਖਾ ਤਾਂ ਹੋਣਾ ਪੜ੍ਹ ਲੈਣਾ ਸਹੀ। ਹਾਂਜੀ। ਹੁਣ ਮੋਬਾਈਲ ਚੱਲ ਪਏ ਮੋਬਾਈਲ ਨਹੀਂ ਸੀ। ਹੂੰ ਤੇ ਜੇ ਤੁਹਾਨੂੰ ਜਲੰਧਰ ਲੈ ਆਈਏ ਤੇ ਉਹ ਆਪਣੀ ਥਾਂ ਆਪਣੀ ਜਗ੍ਹਾ ਪਛਾਣ ਲੋਗੇ? ਅੰਦਾਜ਼ਾ ਲਾ ਲਾਂਗੇ ਅੰਦਾਜ਼ਾ ਲਾ ਲੋਗੇ ਹਾਂ ਕਿ ਇੱਥੋਂ ਇੰਜ ਜਾ ਕੇ ਤੇ ਇੰਜ ਹਾਂਜੀ ਜਦੋਂ ਰਾਮਾ ਮੰਡੀ ਰਾਮਾ ਗਿਆ ਮੰਡੀ ਨਾ ਹਾਂ ਤੇ ਫੜ ਫੇ ਅੰਦਾਜ਼ਾ ਕਰ ਲਾ ਇਹਦੇ ਸਾਡਾ ਅੰਦਾਜ਼ਾ ਲੱਗ ਜਾ। ਹਾਂਜੀ ਕੋਈ ਇੰਨੇ ਚਿਰ ਯਾਦ ਤਾਂ ਨਹੀਂ ਰਹਿੰਦਾ ਨਾ ਇੱਥੇ ਹੋਣਾ ਸੀ ਹੂੰ ਕੋਈ ਪੈੜੀਆਂ ਜਾਂ ਵਈਆਂ ਹਾਂ। ਹੁਣ ਪੈੜੀਆਂ ਦੇ ਕਿੱਲਾ ਖੇਰ ਪੈ ਗਿਆ ਦਵਾੜਾ ਕੇ 2 ਕਨਾਲ ਕਿਸੇ ਪੈ ਗਿਆ ਹੂੰ ਵੰਡਾ ਜਾਂਦੀ ਨਾ ਹੁਣ ਹੂੰ ਇੱਧਰ ਆ ਜਾਣ ਆਪਣੇ ਜੰਗਲ ਸਿੰਘਾਂ ਦੇ ਦੂਗੇ ਉਹ ਕੀ ਸਾਡੇ ਪਿੰਡਾਂ ਵਾਲੇ ਆ ਜਾਣ ਹੂੰ ਉਹ ਕਲੋਨੀਆਂ ਬਣੀਆਂ ਦੇਖ ਕੇ ਹੈਰਾਨ ਹੀ ਹੋਣਾ ਹਾਂਜੀ ਹੈ ਜੀ ਕਿੱਥੇ ਤੱਕ ਸ਼ਹਿਰ ਆ ਗਿਆ ਹਸਤਿਆਣਾ ਇੱਕ ਕਾਲਜ ਸੀਗਾ
ਸਹੀ ਆ ਛੇਤਰ ਜਿਹੜਾ ਹੂੰ, ਇਹਦਾ ਨਕਸ਼ਾ ਨਹੀਂ ਇਸ ਤਰ੍ਹਾਂ ਅਜੇ ਤੁਰ ਕੇ ਜਾਏ ਉਹਨੇ ਹੁਣ ਸਾਰਾ ਪਤਾ ਹੈ ਇਸ ਖੇਤਾਂ ਦਾ। ਇਦਾਂ ਹੀ ਆ। ਚਲੋ ਠੀਕ ਹੈ ਸ਼ਾਹ ਜੀ, ਬਹੁਤ ਸ਼ੁਕਰੀਆ, ਤੁਹਾਡੇ ਨਾਲ ਬਹੁਤ ਵਧੀਆ ਲੱਗਾ ਗੱਲ ਕਰਕੇ। ਤੁਸੀਂ ਨਹੀਂ ਜਿਹੜੀ ਜਿਹੜੀਆਂ ਆਪਣੀਆਂ ਯਾਦਾਂ ਸੀ, ਜਿਹੜੀਆਂ ਉਸ ਪਿੰਡ ਦੇ ਵਿੱਚ ਤੁਸੀਂ ਆਪਣਾ ਬਚਪਨ ਕੱਢਿਆ, ਤੁਸੀਂ ਉਹਨੂੰ ਜਿਸ ਤਰ੍ਹਾਂ ਬਿਆਨ ਕੀਤਾ ਹੈ, ਜਿਸ ਤਰ੍ਹਾਂ ਅਸੀਂ ਯਾਦਾਂ ਨੂੰ- ਨਾਲੀਆਂ ਪੱਕੀਆਂ, ਸੜਕਾਂ ਹਾਂ। ਪੱਕੀਆਂ, ਬਿਜਲੀ ਲੱਗੀ ਹੋਈ ਸੀ। ਸ਼ਹਿਰੀ ਇਲਾਕਾ ਸੀ ਨਾ ਸਾਡਾ, ਹਾਂ ਹਾਂ ਹਾਲੇ ਇਹ ਪਿੰਡਾਂ ਦੇ ਜਿੱਦਾਂ ਨਹੀਂ ਨਾ ਸੀ। ਹਾਂ ਹਾਂ ਹਾਂ, ਸਹੀ। ਚਲੋ ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਨਾਜ਼ਰੀਨ, ਜਿੰਨੇ ਮਰਜ਼ੀ ਅਸੀਂ ਗਲੋਬਲ ਵਿਲੇਜ ਦੇ ਵਿੱਚ ਰਹਿ ਲਈਏ ਜਾਂ ਦੁਨੀਆ ਜਿੰਨੀ ਮਰਜ਼ੀ ਮਾਡਰਨ ਤੇ ਜਦੀਦ ਹੋ ਜਾਵੇ, ਉਹ ਆਪਣੇ ਅਸਲ ਵੱਲ ਨੂੰ ਫਿਰ ਵੀ ਟੁਰਦੀ ਹੈ। ਉਹ ਆਪਣੇ ਅਸਲ ਦੇ ਵੱਲ ਰਹਿੰਦੀ ਹੈ, ਉਹਨੂੰ ਆਪਣੇ ਅਸਲ ਦੀ ਯਾਦ ਵੀ ਆਉਂਦੀ ਹੈ, ਉਹ ਆਪਣੇ ਅਸਲ ਨੂੰ ਪਛਾਣਦੀ ਵੀ ਹੈ, ਤੇ ਉਹ ਉਸ ਚੀਜ਼ਾਂ ਨੂੰ ਸੋਚਦੀ ਵੀ ਹੈ ਕਿ ਅਸੀਂ ਜਿੱਥੋਂ ਉੱਠ ਕੇ ਆਏ ਸੀ ਜਾਂ ਜਿਸ ਜਗ੍ਹਾ 'ਤੇ ਸਾਡੀ ਪੈਦਾਇਸ਼ ਹੋਈ ਸੀ, ਉਸ ਜਗ੍ਹਾ ਨੂੰ ਉਹ ਬਹੁਤ ਯਾਦ ਕਰਦੇ ਨੇ। ਤੇ ਇਹ 77-78 ਸਾਲ ਲੰਘਣ ਦੇ ਬਾਵਜੂਦ ਵੀ ਇਹ ਯਾਦਾਂ ਜਾਂ ਇਹ ਮੈਮਰੀਜ਼ ਜਿਹੜੀਆਂ ਹੈਗੀਆਂ ਨੇ, ਉਹ ਇਹਨਾਂ ਬਜ਼ੁਰਗਾਂ ਦੇ ਦਿਮਾਗ ਦੇ ਵਿੱਚੋਂ ਕਿਸੇ ਤਰੀਕੇ ਨਾਲ ਵੀ ਨਹੀਂ ਮਿਟ ਸਕਦੀਆਂ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਜ਼ਰੀਏ ਅਸੀਂ ਇਸ ਤਰ੍ਹਾਂ ਦੀਆਂ ਕਹਾਣੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਤੁਸੀਂ ਵੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ।